दोनों जोड़ के निੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਬਜਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਟਰਲਕ ਤੋਂ, ਜੱਸੀ ਗੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰਸ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ ਤੋਂ, ਤੇ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਆਇਲ ਚੇਂਜ ਕਰਵਾ ਸਕਦੇ ਹੋ, ਟਰੱਕ ਵਾਸ਼ ਕਰਵਾ ਸਕਦੇ ਹੋ, ਏਅਰ ਬ੍ਰੇਕਾਂ ਦਾ ਕੰਮ ਕਰਦੇ ਨੇ। ਨਵੇਂ ਪੁਰਾਣੇ ਟਾਇਰ ਇਹਨਾਂ ਦੇ ਕੋਲੋਂ ਤੁਸੀਂ ਬਹੁਤ ਹੀ ਵਾਜਿਬ ਕੀਮਤਾਂ ਦੇ ਖਰੀਦ ਸਕਦੇ ਹੋ। ਇਹਨਾਂ ਦੀਆਂ 2 ਲੋਕੇਸ਼ਨਸ ਨੇ, ਸੈਂਟਾਨੈਲਾ ਵਿੱਚ ਅਤੇ ਮੰਡੇਰਾ ਦੇ ਵਿੱਚ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਕਰੋ ਨਿੰਮਾ ਸਹੋਤਾ ਹੋਣਾ ਨੂੰ ਨੰਬਰ 209-277-1013 ਦੇ ਉੱਤੇ, 2092771013 ਦੇ ਉੱਤੇ। ਤੇ ਆਓ ਮਿੰਟੂ ਗੁਰੂਸਰੀਆ ਜੀ, ਆਪਾਂ ਗੱਲਬਾਤ ਦਾ ਸਿਲਸਿਲਾ ਜਿਹੜਾ ਆ ਉਹ ਸ਼ੁਰੂ ਕਰਦੇ ਹਾਂ। ਹਰਿਆਣਾ ਨੇ ਕਹਿੰਦੇ ਗਾਵਾਂ ਦੇ ਲਈ ਲਿਆਂਦੀ ਹੁਣ ਟੈਗ ਪਾਲਿਸੀ। ਦੇਖੋ, ਇਹਨਾਂ ਦੀਆਂ ਹਰਿਆਣੇ ਵਾਲੇ ਦੀਆਂ ਪਾਲਿਸੀਆਂ ਜਿਹੜੀਆਂ ਉਹ ਪਲ ਪਲ ਬਦਲਦੀਆਂ ਰਹਿੰਦੀਆਂ। ਵੈਸੇ ਇਹ ਗਾਵਾਂ ਨੂੰ ਲੈ ਕੇ ਕਾਫੀ ਗੰਭੀਰ ਰਹਿੰਦੇ ਆ। ਮਾਵਾਂ ਦਾ ਕੀ ਬਣਦਾ, ਧੀਆਂ ਦਾ ਕੀ ਬਣਦਾ, ਉਹਦੇ ਬਾਰੇ ਥੋੜਾ ਜਿਹਾ ਘੱਟ ਹੀ ਖਿਆਲ ਕਰਦੇ ਆ। ਇਹਨਾਂ ਨੇ ਹੁਣ ਨਵੀਂ ਪਾਲਿਸੀ ਲਿਆਂਦੀ ਹੈ। ਕਹਿੰਦੇ ਆ ਕਿ ਅਸੀਂ ਗਾਵਾਂ ਤੇ ਟੈਗ ਲਾਵਾਂਗੇ, ਔਰ ਇਹ ਜਿਹੜੇ ਟੈਗ ਹੋਣਗੇ, ਟੈਗ ਦੱਸ ਦਿਆ ਕਰਨਗੇ ਕਿ ਇਹ ਗਾਂ ਫਲਾਣੇ ਦੀ ਗਾਂ ਹੈ। ਔਰ ਜਦੋਂ ਉਹ ਅਵਾਰਾ ਤੁਰਿਆ ਫਿਰਿਆ ਕਰੂਗੀ ਤੇ ਫਿਰ ਪਤਾ ਲੱਗ ਜਾਇਆ ਕਰੂਗਾ ਕਿ ਇਹ ਫਲਾਣੇ ਨੇ ਗਾਂ ਜਿਹੜੀ ਅਵਾਰਾ ਛੱਡ ਦਿੱਤੀ ਆ। ਔਰ ਇਸ ਤੋਂ ਇਲਾਵਾ ਨਾਲ ਇਹਨਾਂ ਨੇ ਕਿਹਾ ਕਿ ਜਿਹੜੀ ਇੱਕ ਇਹਨਾਂ ਨੇ ਹੋਰ ਸਕੀਮ ਲਿਆਂਦੀ ਹੋਈ ਆ ਕਿ ਜੇ ਕੋਈ ਗਾਂ ਰੱਖਣੀ ਚਾਹੁੰਦਾ, ਮਸਲਨ ਜੇ ਕੋਈ ਸੇਵਾ ਕਰਨੀ ਚਾਹੁੰਦਾ, ਤਾਂ ਉਹਦੇ ਲਈ ਚਾਰੇ ਦਾ, ਪੱਠੇ ਦਾ ਉਹ ਖਰਚਾ ਦਿੰਦੇ ਆ। ਉਹ ਕਹਿੰਦੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਲਈ ਤੁਹਾਨੂੰ ਹੁਣ ਗਊ ਸੇਵਾ ਕੇਂਦਰ ਦੇ ਵਿੱਚ ਪਸ਼ੂਆਂ ਦਾ ਰਜਿਸਟ੍ਰੇਸ਼ਨ ਕਰਾਉਣਾ ਪਊਗਾ। ਮਤਲਬ ਕਿ ਉਹ ਵੀ ਪਾਲਿਸੀ ਜਿਹੜੀ ਆ ਉਹ ਇਸ ਟੈਗ ਪਾਲਿਸੀ ਦੇ ਨਾਲ ਅਟੈਚ ਕਰ ਦਿੱਤੀ ਜਾਊਗੀ। 2 ਚੀਜ਼ਾਂ ਨੇ। ਵੈਸੇ ਨਾ ਇਹਨਾਂ ਦੀਆਂ ਜਿਹੜੀਆਂ ਪਾਲਿਸੀਆਂ, ਇਹਨਾਂ ਦਾ ਯਕੀਨ ਨਹੀਂ ਕਰਨਾ ਚਾਹੀਦਾ। ਅੱਜ ਇਹ ਕਰੀ ਜਾਂਦੇ, ਪਰਸੋਂ ਨੂੰ ਕੋਈ ਹੋਰ ਪਾਲਿਸੀ ਲੈ ਆਉਣ। ਕਿਉਂਕਿ ਪਹਿਲਾਂ ਇਹਨਾਂ ਨੇ ਇਹ ਲਿਆਂਦੀ ਸੀਗੀ ਕਿ ਅਸੀਂ ਆਪਣੇ ਗਊ ਰੱਖਿਆਕਾਂ ਨੂੰ ਆਈਡੈਂਟੀ ਕਾਰਡ ਦੇਵਾਂਗੇ, ਉਹਨਾਂ ਦੇ ਅਸੀਂ ਵੈਰੀਫਿਕੇਸ਼ਨ ਕਰਾਂਗੇ ਪਿਛੋਕੜਾਂ ਨੂੰ, ਫਿਰ ਉਸ ਤੋਂ ਬਾਅਦ ਉਹ ਨਿਰਧਾਰਿਤ ਕਰਾਂਗੇ ਕਿ ਉਹਨਾਂ ਦੀਆਂ ਡਿਊਟੀਆਂ ਕਿੱਥੇ ਕਿੱਥੇ ਲੱਗਣਗੀਆਂ। ਉਹ ਪਾਲਿਸੀ ਖਟਾਈ 'ਚ ਚਲੇਗੀ। ਮੁੜ ਕੇ ਕਹਿੰਦੇ ਸੀ ਕਿ ਅਸੀਂ ਗਾਵਾਂ ਦੇ ਆਧਾਰ ਕਾਰਡ ਬਣਾਉਣੇ ਆ। ਉਹ ਆਧਾਰ ਕਾਰਡ ਪਤਾ ਨਹੀਂ ਦੂਸਰੇ ਪਾਸੇ ਹਲੇ ਉਲਝ ਕੇ ਕਿ ਗਾਵਾਂ ਦੇ ਆਧਾਰ ਕਾਰਡ ਵਿੱਚ ਵਿਚਾਲੇ ਛੁੱਟ ਗਏ। ਹੁਣ ਇਹਨਾਂ ਨੇ ਇਹ ਪਿੱਛੇ ਜੇ ਇੱਕ ਪੈਂਤੜਾ ਹੀ ਲੈ ਆਉਂਦਾ ਸੀਗਾ ਕਿ ਅਸੀਂ ਜੇਲ੍ਹਾਂ ਦੇ ਵਿੱਚ ਗਾਵਾਂ ਪਾਲਾਂਗੇ। ਮਤਲਬ ਕਿ ਛੋਟੀਆਂ ਛੋਟੀਆਂ ਗਊਸ਼ਾਲਾਵਾਂ ਬਣਾ ਦੇਣੀਆਂ, ਨਾਲੇ ਕੈਦੀ ਉੱਥੇ ਗਾਵਾਂ ਨੂੰ ਸਾਂਭਿਆ ਕਰਨਗੇ, ਸੇਵਾ ਕਰਿਆ ਕਰਨਗੇ, ਨਾਲੇ ਗਾਂ ਦਾ ਦੁੱਧ ਪੀਆ ਕਰਨਗੇ। ਸੋ ਕਈ ਗੱਲਾਂ ਇਹਨਾਂ ਨੇ ਕੀਤੀਆਂ ਸੀਗੀਆਂ, ਪਰ ਹੁਣ ਇਹਨਾਂ ਨੇ ਇਹ ਪਾਲਿਸੀ ਨਵੀਂ ਲੈ ਆਂਦੀ ਹੈ। ਕਹਿੰਦੇ ਆ ਕਿ ਜੀ ਗਾਵਾਂ ਨੂੰ ਟੈਗ ਲਾਇਆ ਕਰਾਂਗੇ। ਵੈਸੇ ਇੱਕ ਚੰਗੀ ਚੀਜ਼ ਆ, ਇਹ ਸ਼ੁਰੂ ਤੋਂ ਹੋਣਾ ਚਾਹੀਦਾ ਸੀਗਾ। ਲੋਕਾਂ ਨੇ ਦੁੱਧ ਪੀ ਪੀ ਕੇ ਮੁੜ ਕੇ ਜਦੋਂ ਪਸ਼ੂ ਨਕਾਰਾ ਹੋ ਜਾਂਦੇ, ਪਸ਼ੂ ਫੰਡਰ ਹੋ ਜਾਂਦੇ, ਤੇ ਉਹ ਕੁੱਟ ਕੇ ਸੜਕਾਂ ਤੇ ਕੱਢਣ ਵਾਲਾ ਕੰਮ ਆਰੰਭ ਲਿਆ। ਇਹ ਸਾਰੀਆਂ ਚੀਜ਼ਾਂ ਵਕਤ ਰਹਿੰਦਿਆਂ ਹੋ ਜਾਂਦੀਆਂ ਤੇ ਠੀਕ ਸੀਗਾ, ਪਰ ਇਹ ਹੁਣ ਵੀ ਚਲੋ ਜੇ ਹਰਿਆਣਾ ਕਰ ਲਵੇ ਤੇ ਚੰਗੀ ਗੱਲ ਆ। ਪਰ ਗੱਲ ਤੇ ਇਹ ਹੈ ਨਾ ਕਿ ਇਹ ਚੱਲਦੇ ਕਿਸ ਫਾਰਮੂਲੇ ਤੇ ਆ, ਨਾ ਕੰਮ ਤੇ ਨਾ ਕੰਮੋ ਵਿਹਲੀ। ਇਹ ਇਸ ਤਰ੍ਹਾਂ ਦੀਦੇ ਆ ਕਿ ਕੰਮ ਬਹੁਤ ਕਰਦੇ ਆ, ਪਰ ਜੇ ਨੇੜੇ ਜਾ ਕੇ ਦੇਖੀਏ ਤੇ ਕੰਮ ਕੁਛ ਨਹੀਂ ਕਰਦੇ। ਨਾ ਕੰਮ ਤੇ ਨਾ ਕੰਮੋ ਵਿਹਲੀ। ਇਹਨਾਂ ਦਾ ਹਾਲ ਇਹ ਆ, ਪਾਲਿਸੀਆਂ ਇਸ ਤਰ੍ਹਾਂ ਦੀਆਂ ਐਲਾਨ ਕਰ ਦਿੰਦੇ, ਆਹ ਕਰਾਂਗੇ, ਉਹ ਕਰਾਂਗੇ, ਉਹ ਕਰਾਂਗੇ, ਉਹ ਕਰਾਂਗੇ, ਪਰ ਬਾਅਦ ਚ ਕਰਦੇ ਕੱਖ ਨਹੀਂ। ਉਹ ਜਿਵੇਂ ਕਿਸੇ ਨੇ ਕਹਿਣਾ ਕਿ ਗੌਰਮੈਂਟ ਦਾ ਮਤਲਬ ਕੀ ਕਹਿੰਦਾ, ਜਿਹੜਾ ਮਿੰਟ ਮਿੰਟ ਤੇ ਗੌਰ ਕਰੀ ਜਾਵੇ, ਕਰੇ ਕੱਖ ਨਾ। ਇਹ ਵੀ ਗੌਰ ਹੀ ਕਰੀ ਜਾਂਦੇ ਆ, ਪਾਲਿਸੀਆਂ ਬਣਾਈ ਜਾਂਦੇ ਆ, ਕਰਦੇ ਕੱਖ ਨਹੀਂ ਹੈ। ਪਰ ਜੇ ਇਸ ਤਰ੍ਹਾਂ ਦੀ ਪਾਲਿਸੀ ਧਰਾਤਲ ਤੇ ਲਾਗੂ ਹੁੰਦੀ ਹੈ ਤਾਂ ਮੇਰੇ ਖਿਆਲ ਦੇ ਨਾਲ ਇੱਕ ਵਧੀਆ ਚੀਜ਼ ਆ। ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਕਿ ਜੇ ਗਾਂ ਦਾ ਤੁਸੀਂ ਦੁੱਧ ਪੀਂਦੇ ਹੋ ਤਾਂ ਵਡੇਰੀ ਉਮਰ ਦੇ ਵਿੱਚ ਉਸ ਗਾਂ ਨੂੰ ਸੰਭੋਗੇ ਵੀ ਤੁਸੀਂ। ਇਹ ਨਹੀਂ ਹੈ ਕਿ ਤੁਸੀਂ ਦੁੱਧ ਪੀਤਾ ਤੇ ਮੁੜ ਕੇ ਉਹ ਲਹੂ ਜਾ ਕੇ ਕਿਸੇ ਦੇ ਖੇਤ 'ਚ ਕਿਸੇ ਹੋਰ ਦਾ ਪੀਂਦੀ ਫਿਰੇ। ਜੀ ਜੀ। ਅਗਲੀ ਜਿਹੜੀ ਗੱਲ ਕਰੀਏ ਵੀ ਕੇਜਰੀਵਾਲ ਦੇ ਇਸ਼ਤਿਹਾਰ ਤੇ ਹੁਣ ਵਿਭਾਗੀ ਗੇੜ ਪਿਆ।
ਦੇਖੋ, ਇਸ਼ਤਿਹਾਰ ਹੋਵੇ, ਸਰਕਾਰ ਹੋਵੇ, ਇਹਨਾਂ ਦਾ ਇਹ ਗੇੜ ਫੇਰ ਜਿਹੜਾ ਉਹ ਪਿਆ ਹੀ ਰਹਿੰਦਾ। ਹੁਣ ਇਹਨਾਂ ਨੇ ਤੁਹਾਨੂੰ ਪਤਾ ਹੀ ਹੈ ਕਿ ਤੀਜੇ ਸਾਲ 'ਚ ਪੈਰ ਰੱਖਿਆ ਔਰ ਹੁਣ ਚੌਥੇ ਸਾਲ 'ਚ ਪ੍ਰਵੇਸ਼ ਕਰ ਜਾਣਾ। 3 ਸਾਲ ਪੂਰੇ ਕਰ ਲੈਣੇ 14 ਫਰਵਰੀ ਨੂੰ। ਇਹਨਾਂ ਨੇ ਇੱਕ ਐਡ ਬਣਾਈ ਸੀਗੀ। ਉਸ ਐਡ ਦੇ ਵਿੱਚ ਇੱਕ ਇਹਨਾਂ ਨੇ ਡਾਇਲੋਗ ਬੋਲਿਆ ਜਾਂ ਫਿਕਰਾ ਕਹਿ ਲਈਏ, ਉਹ ਹੀ ਇਹਨਾਂ ਦੇ ਲਈ ਫਿਕਰਮੰਦੀ ਦਾ ਕਾਰਨ ਬਣ ਗਿਆ। ਬਹੁਤ ਸਾਰੇ ਵਿਭਾਗਾਂ ਨੇ ਉਸ ਐਡ ਨੂੰ ਪਾਸ ਕਰਨ ਤੋਂ ਰੋਕ ਦਿੱਤਾ। ਉਹਦੇ 'ਚ ਕੀ ਕਿਹਾ ਇਸ਼ਤਿਹਾਰ 'ਚ, ਉਹ ਮਾੜਾ ਜਿਹਾ ਤੁਹਾਨੂੰ ਮੈਂ ਦੱਸ ਦਿੰਦਾ। ਵੈਸੇ ਉਹ ਨਾ ਇੱਕ ਫਿਲਮ ਦਾ ਡਾਇਲੋਗ ਆ, ਸ਼ਾਇਦ ਸ਼ਾਹਰੁਖ ਖਾਨ ਬੋਲਦਾ। ਉਹ ਕਹਿੰਦਾ ਨਾ ਕਿ ਜਦੋਂ ਤੁਸੀਂ ਸ਼ਿੱਦਤ ਦੇ ਨਾਲ ਕੰਮ ਕਰਦੇ ਹੋ, ਸੱਚਾਈ ਲਈ ਕੰਮ ਕਰਦੇ ਹੋ, ਸਾਰਾ ਬ੍ਰਹਿਮੰਡ ਪ੍ਰਤੱਖ ਤੇ ਅਪ੍ਰਤੱਖ ਰੂਪ ਦੇ ਵਿੱਚ ਉਹ ਤੁਹਾਡੇ ਲਈ ਕੰਮ ਕਰਦਾ, ਤੁਹਾਨੂੰ ਸ਼ਕਤੀ ਦਿੰਦਾ। ਇਸ ਤਰ੍ਹਾਂ ਜੀ ਕਰਕੇ ਉਹ ਡਾਇਲੋਗ ਬੋਲਦਾ। ਸੋ ਇਹਨਾਂ ਨੇ ਵੀ ਇਸੇ ਤਰ੍ਹਾਂ ਦਾ ਇੱਕ ਐਡ ਦੇ ਵਿੱਚ ਡਾਇਲੋਗ ਰੱਖਿਆ ਸੀਗਾ ਕਿ ब्रह्मांड की सारी दृश्य और अदृश्य शक्तियां आपकी मदद करती हैं जब आप ईमानदारी के रास्ते पे चलते हो। सो इस लाइन तो लेके काफी बवाल हो गया। इस लाइन ਨੂੰ ਲੈ ਕੇ ਕੁਝ ਵਿਭਾਗਾਂ ਨੇ ਇਹਨਾਂ ਦੀ ਇਹ ਜਿਹੜੀ ਐਡ ਸੀਗੀ ਉਹ ਵਿੱਚ ਲਟਕਾ ਦਿੱਤੀ ਹੈ। ਹੁਣ 14 ਫਰਵਰੀ ਤੇ ਆਈ ਖਲੋਤੀ ਆ ਇਹਨਾਂ ਦੀ ਜਿਹੜੀ ਐਡ ਆ, ਉਹ ਕਿਉਂਕਿ ਸਰਕਾਰੀ ਐਡ ਆ, ਇਸ ਕਰਕੇ ਵਿਭਾਗਾਂ ਦੀ ਮਨਜ਼ੂਰੀ ਤੋਂ ਬਿਨਾਂ ਉਹ ਲਾਗੂ ਨਹੀਂ ਹੋ ਸਕਦੀ। ਉਹ ਕੱਲ ਇਹਨਾਂ ਨੇ ਇੱਕ ਮੀਟਿੰਗ ਵੀ ਕੀਤੀ। ਮੀਟਿੰਗ ਦੇ ਵਿੱਚ ਕਾਫੀ ਅਫਸਰਸ਼ਾਹੀ ਨੂੰ ਲਤਾੜਿਆ ਵੀ, ਕਾਫੀ ਕੋਸਿਆ ਵੀ, ਪਰ ਗੱਲ ਉੱਥੇ ਦੀ ਉੱਥੇ ਆ। ਸੋ ਇਹ ਵੇਖੋ, ਹੁਣ ਬਹੁਤ ਮੈਂ ਕਹੂੰਗਾ ਕਿ ਬਹੁਤ ਹੀ ਨੀਵੇਂ ਦਰਜੇ ਦੀ ਰਾਜਨੀਤੀ ਆ ਇਸ ਐਡ ਦੇ ਵਿੱਚ। ਜੋ ਮੈਂ ਤੁਹਾਨੂੰ ਬੋਲ ਕੇ ਦੱਸੀ ਹੈ ਲਾਈਨ, ਦੱਸੋ ਇਹਦੇ ਚ ਕੀ ਮਾੜਾ? ਕੁਛ ਵੀ ਨਹੀਂ ਹੈ ਇਹਦੇ ਚ। ਜੇ ਫਿਲਮ ਦਾ ਡਾਇਲੋਗ ਹੈ, ਜੇ ਤੇ ਸ਼ਾਹਰੁਖ ਖਾਨ ਆਖੇ ਕਿ ਮੇਰੀ ਫਿਲਮ ਦਾ ਡਾਇਲੋਗ ਤੁਸੀਂ ਵਰਤੀ ਜਾਂਦੇ, ਉਹ ਮੈਨੂੰ ਫਿਲਮ ਵੀ ਯਾਦ ਆ ਗਈ, ਓਮ ਸ਼ਾਂਤੀ ਓਮ ਦਾ ਸ਼ਾਇਦ ਜੀ। ਤੇ ਜੇ ਤਾਂ ਫਿਲਮ ਵਾਲੇ ਕਹਿਣ ਕਿ ਭਾਈ ਇਹ ਸਾਡੀ ਫਿਲਮ ਦਾ ਡਾਇਲੋਗ ਹੈ, ਇਹ ਇਸਤੇਮਾਲ ਕਰੀ ਜਾਂਦੇ ਆ, ਫਿਰ ਤੇ ਮੰਨਿਆ ਕਿ ਉਹਨਾਂ ਨੂੰ ਕੋਈ ਓਬਜੈਕਸ਼ਨ ਹੈ, ਕੋਈ ਇਤਰਾਜ਼ ਆ। ਜੇ ਇਹ ਕੋਈ ਨਹੀਂ ਕਹਿੰਦਾ ਕਿ ਹਾਂ ਭਾਈ ਡਾਇਲੋਗ ਵਰਤ ਲਿਆ ਜਾਵੇ, ਤਾਂ ਫਿਰ ਇਹਨਾਂ ਦੇ ਕੀ ਢਿੱਡ ਪੀੜ ਸਮਝ ਤੋਂ ਪਰੇ ਦੀ ਗੱਲ ਆ। ਪਰ ਅਸਲ ਦੇ ਵਿੱਚ ਕਾਰਨ ਇਹ ਹੈ ਕਿ ਇਹਨਾਂ ਨੇ ਹੁਣ 3 ਸਾਲ ਪੂਰੇ ਹੋਣ ਦੇ ਮੌਕੇ ਤੇ ਇੱਕ ਮੂਵਮੈਂਟ ਸ਼ੁਰੂ ਕਰਨੀ ਸੀਗੀ, ਇੱਕ ਲਹਿਰ ਸ਼ੁਰੂ ਕਰਨੀ ਸੀ ਕਿ ਅਸੀਂ ਆਪਣੀਆਂ ਪ੍ਰਾਪਤੀਆਂ ਜਿਹੜੀਆਂ ਲੋਕਾਂ ਨੂੰ ਬਣਾਉਣੀਆਂ। ਤਾਂ ਲੱਗਦਾ ਇਹੋ ਹੀ ਆ ਕਿ ਉਹ ਕਿਤੇ ਸੋਨੇ ਤੇ ਸੁਹਾਗਾ ਨਾ ਹੋਵੇ, ਪ੍ਰਾਪਤੀਆਂ ਗਣਾਉਣ ਲੱਗਿਆ ਇਸ ਤਰ੍ਹਾਂ ਪਿੱਛੇ ਆਪਣੀ ਐਡ ਨਾ ਵਜਾਉਣ, ਸ਼ਾਇਦ ਉਹ ਰਾਹ ਰੋਕ ਲਿਆ ਗਿਆ। ਪਰ ਇਹ ਮਾੜੀ ਕਿਸਮ ਦੀ ਰਾਜਨੀਤੀ ਹੈ, ਵਿਚਾਰਿਆਂ ਦੇ ਨਾਲ ਮਾੜੀ ਇਸ ਕਦਰ ਹੁੰਦੀ ਪਈ। ਹੁਣ ਤੇ ਚੁਟਕਲੇ ਬਣੇ ਆ। ਉਹ ਕਹਿੰਦੇ ਜੀ केजरीवाल ਨੂੰ ਕਿਸੇ ਨੇ ਪੁੱਛਿਆ ਕਿ वाईफाई क्यों नहीं ਲਾਉਂਦੇ, ਉਹ ਕਹਿੰਦਾ कि अगर हमने वाईफाई लगा लिया जी तो पासवर्ड तो LG के पास ही रहेगा ना, पासवर्ड वो नहीं देगा। ਸੋ ਇਸ ਤਰ੍ਹਾਂ ਦੇ ਚੁਟਕਲੇ ਵੀ ਬਣੇ ਆ। ਪਰ ਇਹ ਨਾ ਦੀ ਹੁਣ ਇੱਕ ਸਰਕਾਰ ਮਾਤਰ ਹੈ। ਦੇਖੋ, ਜਿਹੜੀ ਸਰਕਾਰ ਆਪਣੇ ਪੱਧਰ ਤੇ ਆਪਣੀ ਸਰਕਾਰੀ ਐਡ ਵੀ ਨਹੀਂ ਬਣਾ ਕੇ ਚਲਾ ਸਕਦੀ, ਉਹ ਕੀ ਕੰਮ ਕਰਦੀ ਹੋਊਗੀ? ਇਹ ਤਾਂ ਉਹ ਗੱਲ ਹੈ ਨਾ, ਉਹ ਜਿਵੇਂ ਪੰਜਾਬੀ ਚਾਹੁੰਦੇ ਕਿ ਹਵੇਲੀ ਮੀਏ ਬਾਕਰ ਦੀ ਤੇ ਵਿੱਚ ਸਲੇਮੋ ਆਕੜ ਦੀ। ਹਵੇਲੀ ਤੇ ਕੁੱਲ ਮਿਲਾ ਕੇ ਮੀਏ ਬਾਕਰ ਦੀ ਹੈ। ਯਾਨੀ ਸਰਕਾਰ ਏਦਾਂ ਲੱਗਦਾ ਕਿ ਨਾਂ ਦੀ ਕੇਜਰੀਵਾਲ ਦੀ ਹੈ, ਅਸਲ ਦੇ ਵਿੱਚ ਇਹ ਕਮਲ ਵਾਲਿਆਂ ਦੀ ਲੱਗਦੀ ਹੈ। ਕਿਉਂਕਿ ਦਿੱਲੀ ਦਿਲ ਵਾਲਿਆਂ ਦੀ ਨਹੀਂ, ਅੱਜ ਕੱਲ੍ਹ ਕਮਲ ਵਾਲਿਆਂ ਦੀ ਹੈ। ਤੇ ਉਹ ਦਿੱਲੀ ਦੇ ਜਿਹੜੇ ਪ੍ਰਸ਼ਾਸਕੀ ਉੱਤੇ ਬੈਠੇ ਅਫਸਰ, ਉਹ ਆਪਣੀਆਂ ਮਨਮਰਜ਼ੀਆਂ ਕਈ ਵਾਰ ਗਲਤ ਥਾਂ ਤੇ ਵੀ ਥੋਪ ਦਿੰਦੇ ਆ। ਸੋ ਆਹ ਜਿਹੜਾ ਘਰੇੜ ਪਿਆ ਖਲੋਤਾ, 2-3 ਮੀਟਿੰਗਾਂ ਵੀ ਹੋਈਆਂ, ਹੁਣ ਹੋ ਸਕਦਾ ਪ੍ਰੈਸ ਕਾਨਫਰੰਸ ਵੀ ਕਰ ਦੇਣ। ਇਹ ਬੇਲੋੜੀ ਗੱਲ ਆ। ਜੇ ਐਡ ਭਾਰਤੀ ਜਨਤਾ ਪਾਰਟੀ ਵਾਲਿਆਂ ਦੀ ਕਈ ਮਾਮਲਿਆਂ ਤੇ ਦੇਸ਼ ਨੂੰ ਵਧਾ ਚੜਾ ਕੇ ਪੇਸ਼ ਕਰਨ ਵਾਲੀ ਚੱਲ ਸਕਦੀ ਹੈ, ਵਿਰੋਧੀਆਂ ਨੂੰ ਨਿੰਦਣ ਵਾਲੀ ਚੱਲ ਸਕਦੀ ਆ, ਵੱਡੇ ਵੱਡੇ ਜੁਮਲਿਆਂ ਦੀ ਐਡ ਚੱਲ ਸਕਦੀ ਇੱਥੇ ਚੈਨਲਾਂ ਤੇ ਇਹਨੂੰ ਕੀ ਹੁੰਦਾ, ਚੱਲ ਲੈਣ ਦਿੰਦੇ। ਇਹਨੇ ਨਾਲ ਕੇਜਰੀਵਾਲ 2 ਘੜੀਆਂ ਖੁਸ਼ ਹੋ ਜਾਂਦਾ। ਜੀ ਜੀ। ਅਗਲੀ ਗੱਲ ਕਰੀਏ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਵੀ ਸਿਆਸਤ ਉਲਝੀ। ਦੇਖੋ, ਇਹ ਉਲਝਾਵਾਂ ਵੀ ਸਾਡੇ ਇੱਥੇ ਬੇਫਜ਼ੂਲ ਦਾ ਹੀ ਪਿਆ। ਵੈਸੇ ਇਹ 550ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਜਾ ਰਹੇ ਗੁਰੂ ਨਾਨਕ ਦੇਵ ਜੀ ਦਾ। ਹੁਣ ਤੁਹਾਨੂੰ ਪਤਾ ਹੀ ਹੈ ਕਿ ਸੂਬਾ ਸਰਕਾਰ ਆਪਣੇ ਪੱਧਰ ਤੇ ਇੱਕ ਸਮਾਗਮ ਕਰਵਾਉਂਦੀ ਆ, ਹਮੇਸ਼ਾ ਕਰਵਾਉਂਦੀ ਆ। ਪਿੱਛੇ ਜੇ ਵੀ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਵੀ ਕਰਵਾਇਆ ਸੀ ਇੱਕ ਸਮਾਗਮ। ਚਲੋ, ਇਹਨਾਂ ਨੇ ਆਪਣੇ ਪੱਧਰ ਤੇ ਕਰਾ ਲਏ, ਇਹਨਾਂ ਨੇ ਆਪਣੇ ਪੱਧਰ ਤੇ ਕਰਵਾ ਲਏ ਸਮਾਗਮ, ਦੋਵਾਂ ਤੇ ਹੋ ਕੇ। ਹੁਣ ਇਹਨਾਂ ਨੇ ਕੀ ਕਿਹਾ ਸੀਗਾ ਕਿ 550ਵਾਂ ਜਿਹੜਾ ਪ੍ਰਕਾਸ਼ ਦਿਹਾੜਾ ਮਨਾਉਣਾ, ਉਹ ਸਾਰੇ ਰਲ ਮਿਲ ਕੇ ਜਾਂਦੀ ਸਟੇਟ ਪੱਧਰ ਦਾ ਇੱਕ ਮਨਾਈਏ। ਹੁਣ
ਇੱਥੇ ਆ ਕੇ ਗਰਾਰੀ ਫਸ ਗਈ ਆ, ਕਿਉਂਕਿ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਆਲ ਪਾਰਟੀ ਮੀਟਿੰਗ ਸੱਦੀ ਹੈ ਔਰ ਉਹਦੇ 'ਚ ਅਸੀਂ SGPC ਨੂੰ ਵੀ ਸੱਦਾ ਦਿੱਤਾ, ਪਰ ਉਹਦੇ 'ਚ ਗਿਆ ਕੋਈ ਨਹੀਂ। ਹੁਣ ਪੰਗਾ ਇਹ ਆ ਕਿ ਜਿਹੜੇ ਕਾਂਗਰਸੀ ਆ ਉਹ ਇਹਨਾਂ ਨੂੰ ਨਿੰਦਦੇ ਪਏ ਆ ਕਿ ਦੇਖੋ ਇਹਨਾਂ ਦੀ ਕਿੱਡੀ ਕਮਦਿਲੀ ਆ, ਕਿੱਡੀ ਇਹਨਾਂ ਦੀ ਛੋਟੀ ਸੋਚ ਆ ਕਿ ਇਹ ਇਹੋ ਜਿਹੇ ਸਮਾਗਮਾਂ ਦੀਆਂ ਤਿਆਰੀਆਂ ਸੰਬੰਧੀ ਵੀ ਮੀਟਿੰਗ 'ਚ ਨਹੀਂ ਆਏ। ਦੂਜੇ ਪਾਸੇ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਆ, ਅਕਾਲੀ ਦਲ ਆ, ਇਹ ਕਹੀ ਜਾਂਦੇ ਆ ਕਿ ਸਾਨੂੰ ਸੱਦਾ ਨਹੀਂ ਭੇਜਿਆ। ਹੁਣ ਕਾਂਗਰਸੀ ਕਹਿੰਦੇ ਆ ਕਿ ਅਸੀਂ ਇਹਨਾਂ ਨੂੰ ਬਕਾਇਦਾ ਸੱਦੇ ਭੇਜੇ ਹੋਏ, ਕਹਿੰਦੇ ਆ ਕਿ ਸਾਨੂੰ ਸੱਦਾ ਕੋਈ ਨਹੀਂ ਆਇਆ। ਦੂਜੇ ਪਾਸੇ ਚਲੋ ਇਹ ਤੇ ਪੋਲੀਟੀਕਲ ਗੇਮ ਹੋ ਗਈ ਔਰ ਬਲੇਮ ਗੇਮ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਚੱਲਦੀ ਆ ਜੀ। ਵੈਸੇ ਇਹਦੇ 'ਚ ਇਹ ਵੀ ਹੋ ਸਕਦਾ ਹੈ ਕਿ ਜੇ ਸੱਦਾ ਇਹਨਾਂ ਨੇ ਦਿੱਤਾ ਤੇ ਇਹ ਓਫੀਸ਼ੀਅਲੀ ਦਿਖਾ ਸਕਦੇ ਆ ਕਿ ਆਹ ਦੇਖੋ ਅਸੀਂ ਇਹਨਾਂ ਨੂੰ ਈਮੇਲ ਕੀਤੇ ਆ ਜਾਂ ਅਸੀਂ ਇਹਨਾਂ ਨੂੰ ਟੈਲੀਫੋਨ ਕੀਤੇ ਆ। ਘੱਟੋ ਘੱਟ ਲੋਕਾਂ ਨੂੰ ਤੇ ਪਤਾ ਲੱਗ ਜਾਵੇ ਕਿ ਕਾਣ ਕਿਹਦੇ 'ਚ ਆ, ਅਸਲ ਦੇ ਵਿੱਚ ਵਿੰਗ ਬਲਾਵਾ ਕਿਹਦੇ 'ਚ ਆ। ਹੁਣ ਨਾ ਤੇ ਉਹ ਕੋਈ ਓਫੀਸ਼ੀਅਲੀ ਦੱਸਦੇ ਪਏ ਕਿ ਸਾਨੂੰ ਕਿੱਥੋਂ ਕਿਸ ਤਰੀਕੇ ਨਾਲ ਸੂਚਨਾ ਮਿਲੀ ਜਾਂ ਅਸੀਂ ਕਿਸ ਤਰੀਕੇ ਨਾਲ ਸੂਚਨਾ ਦਿੱਤੀ, ਨਾ ਅਕਾਲੀ ਦਲ ਵਾਲੇ ਇਹ ਦੱਸਦੇ ਪਏ ਕਿ ਸਾਨੂੰ ਸੂਚਨਾ ਜੇ ਮਿਲੀ ਹੈ ਤਾਂ ਉਹ ਕਿਸ ਤਰ੍ਹਾਂ ਦੀ ਮਿਲੀ ਹੈ ਜਾਂ ਮਿਲੀ ਹੈ ਜਾਂ ਨਹੀਂ ਮਿਲੀ। ਉਹ ਕੁਛ ਵੀ ਨਹੀਂ ਦੱਸਦੇ ਪਏ, ਕਹਿੰਦੇ ਜੀ ਸਾਨੂੰ ਕਿਸੇ ਨੇ ਸੱਦਾ ਨਹੀਂ ਦਿੱਤਾ, ਉਹ ਕਹਿੰਦੇ ਜੀ ਅਸੀਂ ਸੱਦਾ ਦਿੱਤਾ। ਦੋਨੇ ਉਹ ਕਹਿੰਦੇ ਆ ਕਿ ਸੱਚੇ ਅਸੀਂ, ਉਹ ਕਹਿੰਦੇ ਕਿ ਝੂਠੇ ਅਸੀਂ ਵੀ ਨਹੀਂ। ਖੈਰ, ਪਰ ਜਿਹੜੇ ਕਮੇਟੀ ਦਾ ਮਸਲਾ, ਜੇ ਮੰਨ ਲਓ ਕਮੇਟੀ ਨੂੰ ਸੱਦਾ ਦਿੱਤਾ ਜਾਂ ਤਾਂ ਹੁਣ ਕਮੇਟੀ ਕਵੇ ਕਿ ਭਾਈ ਸਾਨੂੰ ਸੱਦਾ ਇਹਨਾਂ ਨੇ ਦਿੱਤਾ ਨਹੀਂ, ਜੇ ਕਮੇਟੀ ਨੇ ਸੱਦਾ ਇਹ ਆਇਆ ਵੇਖਿਆ ਤਾਂ ਫਿਰ ਕਮੇਟੀ ਨੂੰ ਉੱਥੇ ਜਾਣਾ ਚਾਹੀਦਾ ਸੀ, ਕਮੇਟੀ ਪ੍ਰਧਾਨ ਨੂੰ ਘੱਟੋ ਘੱਟ ਜਾਣਾ ਚਾਹੀਦਾ ਸੀ। ਪੋਲੀਟੀਕਲ ਗੇਮ ਇੱਕ ਪਾਸੇ ਰਹਿ ਗਈ। ਵੈਸੇ ਤਾਂ ਸਾਰਿਆਂ ਨੂੰ ਜਾਣਾ ਚਾਹੀਦਾ ਸੀਗਾ, ਕਿਉਂਕਿ ਗੁਰੂ ਨਾਨਕ ਦੇਵ ਕਿਸੇ ਇਕੱਲੇ ਦਾ ਨਹੀਂ, ਨਾ ਅਕਾਲੀਆਂ ਦਾ ਨਾ ਕਾਂਗਰਸੀਆਂ ਦਾ, ਸਾਰਿਆਂ ਦਾ। ਜੇ ਸਮਾਗਮ ਮਨਾਉਣਾ ਹੈ, ਸੂਬਾ ਪੱਧਰ ਦਾ ਸਮਾਗਮ ਮਨਾਉਣਾ, ਤੇ ਉਹਦੀਆਂ ਤਿਆਰੀਆਂ ਸੰਬੰਧੀ ਜੇ ਇਸ ਤਰ੍ਹਾਂ ਦੀ ਮੀਟਿੰਗ ਕਰ ਲਈ ਜਾਂਦੀ ਤੇ ਚੰਗਾ ਸੀ, ਬਿਹਤਰ ਸੀਗਾ। ਪਰ ਨਾ ਉੱਥੇ ਕਮੇਟੀ ਪ੍ਰਧਾਨ ਗਿਆ, ਨਾ ਅਕਾਲੀ ਦਲ ਵਾਲੇ ਗਏ, ਨਾ ਭਾਜਪਾ ਵਾਲੇ ਗਏ, ਨਾ ਆਮ ਆਦਮੀ ਪਾਰਟੀ ਵਾਲੇ ਗਏ। ਪਰ ਆਮ ਆਦਮੀ ਪਾਰਟੀ ਵਾਲਿਆਂ ਨੇ ਹਾਲੇ ਤੱਕ ਖੁੱਲ ਕੇ ਨਹੀਂ ਆਖਿਆ ਕਿ ਸਾਨੂੰ ਸੱਦਾ ਨਹੀਂ ਆਇਆ। ਉਹ ਕਹਿੰਦੇ ਆ ਕਿ ਕਮੇਟੀ ਵਾਲਿਆਂ ਨੂੰ ਜਾਣਾ ਚਾਹੀਦਾ ਸੀ, ਕਮੇਟੀ ਪ੍ਰਧਾਨ ਨੂੰ ਜਾਣਾ ਚਾਹੀਦਾ ਸੀ, ਜੋ ਮਰਜ਼ੀ ਆ। ਪਰ ਇਹ ਸਾਰਾ ਕੁਛ ਹੈ ਜਿਹੜਾ ਉਹ ਇਸ ਤਰ੍ਹਾਂ ਦੇ ਸਿਆਸੀ ਉਲਝਾਵੇਂ ਦਾ ਸ਼ਿਕਾਰ ਨਹੀਂ ਸੀ ਹੋਣਾ ਚਾਹੀਦਾ ਜਿਸ ਤਰੀਕੇ ਦਾ ਹੋ ਗਿਆ। ਪਰ ਅਫਸੋਸ ਦੀ ਗੱਲ ਆ ਕਿ ਜਿਨ੍ਹਾਂ ਲੋਕਾਂ ਨੇ ਰਲ ਮਿਲ ਕੇ ਬੈਠ ਕੇ ਵਿਚਾਰਾਂ ਕਰਨੀਆਂ ਹੁੰਦੀਆਂ, ਉਹ ਬਾਹਰ ਰਾਜਨੀਤੀ ਦਾ ਚਿੱਕੜ ਹੱਥਾਂ 'ਚ ਫੜ ਕੇ ਇੱਕ ਦੂਜੇ ਦੇ ਮੂੰਹ ਤੇ ਇੰਨਾ ਚਿੱਕੜ ਮਲ ਚੁੱਕੇ ਹੁੰਦੇ ਆ ਕਿ ਮੇਰੇ ਖਿਆਲ ਦੇ ਨਾਲ ਚਾਹ ਕੇ ਵੀ ਕਿਸੇ ਮੀਟਿੰਗ ਦੇ ਵਿੱਚ, ਜਿਵੇਂ ਖਾਸ ਤੌਰ ਤੇ ਸਰਬ ਪਾਰਟੀ ਮੀਟਿੰਗ ਆ, ਉਹਦੇ 'ਚ ਬਹਿ ਨਹੀਂ ਸਕਦੇ। ਉਹਨਾਂ ਨੂੰ ਇੰਨੀ ਇੱਕ ਦੂਜੇ ਨੂੰ ਵੇਖ ਕੇ ਸ਼ਰਮ ਆਊਗੀ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਟਾਸ ਉਛਾਲ ਕੇ ਚੰਨੀ ਬੁਰਾ ਫਸਿਆ। ਕਿੱਦਾਂ ਕਹਿ ਲਓ ਕਿ ਚੰਨੀ ਚਵਾਨੀ ਉਛਾਲ ਕੇ ਬਹੁਤ ਬੁਰਾ ਫਸ ਗਿਆ ਜੀ। ਅਸਲ ਦੇ ਵਿੱਚ ਇਹ ਹੈਗਾ ਤਕਨੀਕੀ ਸਿੱਖਿਆ ਮੰਤਰੀ, ਤੇ ਇਹਦੀ ਜਿਹੜੀ ਤਕਨੀਕ ਆ ਹਰੇਕ ਵਾਰੀ ਪੁੱਠੀ ਹੁੰਦੀ ਆ। ਇਹਨੂੰ ਵਿਧਾਨ ਸਭਾ 'ਚ ਪੁੱਛ ਲਿਆ, ਕਹਿੰਦੇ ਜੀ ਕੀ ਕੰਮ ਕੀਤਾ ਤੁਹਾਡੀ ਸਰਕਾਰ ਨੇ, ਤੇ ਕਹਿੰਦਾ ਜੀ ਅਸੀਂ ਸੜਕਾਂ ਨੂੰ ਪੈਂਚਰ ਲਾਏ ਸੀ, ਤੁਹਾਨੂੰ ਪਤਾ ਨਹੀਂ ਹੈ। ਸੋ ਇਹੋ ਜਿਹੀ ਤਕਨੀਕ। ਫਿਰ ਇੱਕ ਵਾਰੀ ਹਾਥੀ ਤੇ ਚੜ੍ਹ ਗਿਆ। ਉਹ ਕਿਸੇ ਜੋਤਸ਼ੀ ਨੇ ਕਿਹਾ ਜੇ ਤੂੰ ਹਾਥੀ ਦੀ ਸਵਾਰੀ ਕਰ ਲਏਗਾ ਤੇ ਫਿਰ ਗੱਡੀ ਚੰਗੀ ਮਿਲ ਜੂਗੀ, ਕਿਉਂਕਿ ਅਗਲੇ ਮਹੀਨੇ ਹੋ ਸਕਦਾ ਰਾਹੁਲ ਗਾਂਧੀ ਦੀ ਹਰੀ ਝੰਡੀ ਮਿਲ ਜਾਵੇ ਤੇ ਇੱਥੇ ਮੰਤਰੀ ਮੰਡਲ ਦਾ ਵਿਸਤਾਰ ਹੋ ਜਾਵੇ। ਕੈਪਟਨ ਤੈਨੂੰ ਕਵੇ ਕਿ ਤੂੰ ਬਹੁਤ ਕਰ ਲਈ ਆ ਮੰਤਰੀ ਪਾਉਣਾ, ਹੁਣ ਤੂੰ ਛੱਡ ਦੇ। ਤਾਂ ਇਹ ਹਾਥੀ ਤੇ ਸਵਾਰ ਹੋ ਗਿਆ। ਇੱਕ ਜੋਤਸ਼ੀ ਨੇ ਕਿਹਾ ਕਿ ਗੱਲ ਅਜੇ ਵੀ ਨਹੀਂ ਬਣਨੀ, ਆਪਣੇ ਘਰ ਦੇ ਮੂਹਰੇ ਤੂੰ ਸੜਕ ਢਾਹ, ਤੇ ਇਹਨੇ ਸੜਕ ਵੀ ਉਹ ਢਾਹ ਕੇ ਪਰੇ ਮਾਰੀ। ਕਈ ਕਿਸਮ ਦੇ ਚੰਨੀ ਸਾਹਿਬ ਦੇ ਵਿਵਾਦ ਜਿਹੜੇ ਆ ਉਹ ਇਹਦੇ ਨਾਲ ਤੁਰੇ ਆਉਂਦੇ ਆ। PhD ਵਾਲਾ ਇੱਕ ਸੀਗਾ ਕਿ PhD ਵਾਲਾ ਵੀ ਕਿਸ ਤਰੀਕੇ ਦੇ ਨਾਲ ਇਹ ਖਹਿੜੇ ਪੈ ਗਿਆ ਕਿ ਮੈਂ ਤੇ ਡਿਗਰੀ ਲੈ ਕੇ ਛੱਡੀ, ਭਾਵੇਂ ਜੋ ਮਰਜ਼ੀ ਹੋ ਜਾਵੇ। ਖੈਰ, ਹੁਣ ਆ ਜਿਹੜਾ ਚੰਨੀ ਦਾ ਚਵੰਨੀ ਵਾਲਾ ਫੰਡਾ, ਇਹ ਨਿਕਲ ਆਇਆ ਕਿ ਇਹਨਾਂ ਨੇ 37 ਲੈਕਚਰਾਰ ਭਰਤੀ ਕੀਤੇ ਸਨ। ਉਹਨਾਂ ਦੀਆਂ ਇਹਨਾਂ ਨੇ ਪੋਸਟਿੰਗਾਂ ਕਰਨੀਆਂ ਸੀ, ਉਹ ਸਾਰੇ ਇਕੱਠੇ ਹੋ ਗਏ। ਵੈਸੇ ਕਈ ਮਾਮਲਿਆਂ 'ਚ ਚੰਨੀ ਦਾ ਕੰਮਕਾਰ ਠੀਕ ਵੀ ਆ, ਅਸੀਂ ਆਲੋਚਨਾ ਵੀ ਕਰਦੇ ਹਾਂ, ਵੱਖਰੀ ਗੱਲ ਹੈ। ਇਹਨੇ ਸਾਰੇ ਦੇ ਸਾਰੇ ਸੱਦ ਲਏ ਸੀ ਤੇ ਉਹਨਾਂ ਨੂੰ ਕਿਹਾ ਕਿ ਦੇਖੋ ਮਿੱਤਰੋ, ਪੜ੍ਹਾਈ ਮੇਰੇ ਹਿਸਾਬ ਨਾਲ ਹੋਊਗੀ, ਨਿਯੁਕਤੀ ਤੁਹਾਡੇ ਹਿਸਾਬ ਨਾਲ ਹੋਊਗੀ। ਜਿੱਥੇ ਜਿੱਥੇ ਆਖੋਗੇ ਸਟੇਸ਼ਨ ਤੁਹਾਨੂੰ ਮੈਂ ਅਲਾਟ ਕਰ ਦੂੰਗਾ, ਪਰ ਨਤੀਜੇ ਤੁਹਾਨੂੰ ਮੇਰੇ ਮੁਤਾਬਕ ਦੇਣੇ ਪੈਣੇ ਆ। ਤਾਂ ਜਦੋਂ ਸਟੇਸ਼ਨਾਂ ਦੀ ਅਲਾਟਮੈਂਟ ਹੋਣ ਡਈ ਸੀਗੀ, ਸਾਰਾ ਕੁਛ ਨਿੱਤਰੇ ਚੜ੍ਹ ਗਿਆ। 2 ਜਣਿਆਂ ਦੀ ਗਰਾਰੀ ਫਸ ਗਈ ਇੱਕੋ ਸੀਟ ਤੇ। ਉਹਨਾਂ ਨੇ ਦੋਵਾਂ ਨੇ ਕਹਿਤਾ ਕਿ ਅਸੀਂ ਤੇ ਬਰੇਟੇ ਜਾਣਾ। ਹੁਣ ਇੱਕ ਲੈਕਚਰਾਰ ਉੱਥੇ ਭੇਜਣਾ ਸੀ, 2 ਦੀ ਉੱਥੇ ਦਾਅਵੇਦਾਰੀ ਹੋ ਗਈ। ਤੇ ਫਿਰ ਚੰਨੀ ਸਾਹਿਬ ਨੇ ਵਿਚਲਾ ਰਸਤਾ ਕੱਢਿਆ
ਇਹ ਕਹਿੰਦੇ ਜੀ ਐਂ ਕਰਦੇ ਆਪਾਂ ਟੌਸ ਕਰ ਲੈਂਦੇ ਹਾਂ। ਉਹ ਟੌਸ ਕੀਤਾ, ਉੱਥੇ ਕੈਮਰੇ ਦੇ ਸਾਹਮਣੇ ਜਿਹੜਾ ਟੌਸ ਹੋਇਆ ਸੀ ਮੁੜ ਕੇ ਉਹ ਸੋਸ਼ਲ ਮੀਡੀਆ 'ਤੇ ਆ ਗਿਆ, ਮੁੜ ਕੇ ਪ੍ਰਿੰਟ ਮੀਡੀਆ 'ਚ ਆ ਗਿਆ, ਮੁੜ ਕੇ ਇਲੈਕਟ੍ਰੋਨਿਕ ਮੀਡੀਆ 'ਚ ਆ ਗਿਆ, ਫਿਰ ਚੰਨੀ ਦੀ ਚਵਾਨੀ ਜਿਹੜੀ ਉਹ ਕੌਮੀ ਮੀਡੀਆ ਤੱਕ ਚਲੇਗੀ। ਅੱਜ ਕੌਮੀ ਮੀਡੀਆ ਨੇ ਵੀ ਇਸ ਖਬਰ ਨੂੰ ਬਹੁਤ ਘਸਾਇਆ ਵਾ। ਤਾਂ ਹੁਣ ਚੰਨੀ ਹੈ ਜਿਹੜਾ ਉਹ ਕਹੀ ਜਾਂਦਾ, ਕਹਿੰਦਾ ਜੀ ਦੇਖੋ ਮੈਂ ਕੋਈ ਬੰਦ ਕਮਰੇ 'ਚ ਖੇਡ ਖੇਡੀ ਨਹੀਂ, ਜੇ ਮੇਰੇ ਮਨ 'ਚ ਕੋਈ ਚੋਰ ਹੁੰਦਾ ਤੇ ਫਿਰ ਮੈਂ ਵੀ ਉਹਨਾਂ ਨੂੰ ਬੰਦ ਕਮਰੇ 'ਚ ਲੈ ਜਾਂਦਾ ਤੇ ਜਿਹੜਾ ਮੋਟਾ ਚੜਾਵਾ ਦੇ ਦਿੰਦਾ ਤੇ ਮੈਂ ਉਹਦੇ ਹੱਕ 'ਚ ਫੈਸਲਾ ਕਰ ਦੇਣਾ ਸੀ। ਇਸ ਗੱਲੋਂ ਚੰਨੀ ਨੂੰ ਠੀਕ ਕਿਹਾ ਜਾ ਸਕਦਾ ਕਿ ਉਹਨੇ ਟੌਸ ਹੀ ਕੀਤਾ, ਕੋਈ ਸੌਦਾ ਨਹੀਂ ਕੀਤਾ। ਪਰ ਇਹਦੇ ਵਿੱਚ ਵੀ ਇੱਕ ਫੈਸਲਾ ਜਿਹੜਾ ਉਹ ਇਸ ਕਰਕੇ ਇੱਕ ਪੇਜ ਦੇ ਰੂਪ 'ਚ ਫਸ ਜਾਂਦਾ ਕਿ ਜੇ ਤੁਸੀਂ ਇਸ ਤਰ੍ਹਾਂ ਦਾ ਫੈਸਲਾ ਕਰਨਾ ਸੀਗਾ, ਤੁਸੀਂ ਮੰਤਰੀ ਸੀ, ਮੈਰਿਟ ਦੇ ਆਧਾਰ ਤੇ ਵੀ ਕੀਤਾ ਜਾ ਸਕਦਾ ਸੀਗਾ, ਸੀਨੀਅਰ ਜੂਨੀਅਰ ਦੇ ਹਿਸਾਬ ਨਾਲ ਵੀ ਕੀਤਾ ਜਾ ਸਕਦਾ ਸੀ, ਰਿਹਾਇਸ਼ ਨੇੜੇ ਵੇਖੀ ਜਾ ਸਕਦੀ ਸੀ ਕਿ ਕਿਹਦੀ ਆ। ਸੋ ਇਹਨਾਂ ਚੀਜ਼ਾਂ ਦੇ ਆਧਾਰ ਤੇ ਵੀ ਫੈਸਲਾ ਕੀਤਾ ਜਾ ਸਕਦਾ ਸੀ ਕਿਉਂਕਿ ਅੰਤਮ ਅਥਾਰਟੀ ਚੰਨੀ ਸਾਹਿਬ ਸਨ। ਖੈਰ ਇਹ ਹੁਣ ਉਹਨਾਂ ਦਾ ਪੱਖ ਆ, ਪਰ ਰੱਜ ਕੇ ਇਹ ਖਬਰ ਜਿਹੜੀ ਹੈ ਇਸ ਸਮੇਂ ਸੋਸ਼ਲ ਮੀਡੀਆ ਤੇ ਵੀ ਟ੍ਰੈਂਡ ਕਰਦੀ ਪਈ ਆ, ਕੌਮੀ ਮੀਡੀਆ 'ਚ ਵੀ ਟ੍ਰੈਂਡ ਕਰਦੀ ਪਈ ਆ ਕਿ ਮੰਤਰੀ ਨੇ ਚਵਾਨੀ ਦੇ ਨਾਲ ਹੀ ਸਾਰ ਦਿੱਤਾ ਬੁੱਤਾ। ਪਰ ਉੱਦਾਂ ਮੈਂ ਸੋਚਦਾ ਕਿ 2 ਜਣੇ ਸੀ, ਕੰਮ ਚੱਲ ਗਿਆ। ਤੇ ਜੇ ਮੰਨ ਲਓ 4 ਜਣੇ ਇੱਕ ਸੀਟ ਤੇ ਦਾਅਵਾ ਕਰਦੇ ਤੇ ਫਿਰ ਚੰਨੀ ਸਾਹਿਬ ਕੀ ਸੀਪ ਦੀ ਬਾਜੀ ਲਵਾਉਂਦੇ ਕਿ ਜਿਹੜਾ ਸੀਪ ਕਰ ਗਿਆ, ਕਿਸੇ ਨੂੰ ਸੀਪ ਲਾ ਗਿਆ, ਉਹ ਲੈ ਜਾਊਗਾ ਸੀਟ, ਦੂਜਾ ਰਹਿ ਜੂ। ਤੇ ਜੇ 6 ਹੁੰਦੇ ਤੇ ਫਿਰ ਲੂਡੋ ਖੜਾ ਕੇ ਦੇਖਦਾ। ਸੋ ਇਹ ਪੈਮਾਨਾ ਜਿਹੜਾ ਚੰਨੀ ਸਾਹਿਬ ਨੇ ਰੱਖਿਆ ਵਾ, ਇਹ ਪੈਮਾਨਾ ਕਿਤੇ ਨਾ ਕਿਤੇ ਆਲੋਚਨਾਤਮਕ ਇਸ ਕਰਕੇ ਹੋ ਗਿਆ ਕਿਉਂਕਿ ਮੰਤਰੀ ਟੌਸ ਕਰਕੇ ਇਸ ਤਰ੍ਹਾਂ ਦੇ ਫੈਸਲੇ ਕਰੇ ਠੀਕ ਨਹੀਂ ਜਾਪਦਾ, ਨਾ ਸਿਧਾਂਤਕ ਤੌਰ ਤੇ, ਨਾ ਮੇਰੇ ਖਿਆਲ ਦੇ ਨਾਲ ਸੰਵਿਧਾਨਕ ਤੌਰ ਤੇ। ਜੀ ਜੀ ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਆਖਿਰ ਫੜਿਆ ਗਿਆ ਪੁਲਿਸ ਨੂੰ ਬੇਵਕੂਫ ਬਣਾਉਣ ਵਾਲਾ ਨਕਲੀ IPS। ਦੇਖੋ ਇਸ ਬੰਦੇ ਨੇ ਨਾ ਕਮਾਲ ਕਰ ਦਿੱਤੀ ਉਹਦਾ। ਇਹ 8 ਪੜ੍ਹਿਆ ਸੀਗਾ ਮੁੰਡਾ ਔਰ ਟਰੱਕ ਚਲਾਉਂਦਾ ਸੀਗਾ, ਟਰੱਕ ਡਰਾਈਵਰ ਸੀਗਾ। ਇਸ ਬੰਦੇ ਨੇ ਐਸੀ ਫਿਲਮ ਕਮਾਈ ਕਿ ਪਹਿਲਾਂ ਕਿਸੇ ਬੰਦੇ ਦੇ ਜ਼ਰੀਏ ਸੁਖਬੀਰ ਬਾਦਲ ਵਰਗੇ ਨੇਤਾ ਸੀਗੇ ਜਿਹੜੇ ਉਹਨਾਂ ਦੇ ਲਾਗੇ ਹੋ ਗਿਆ ਜੀ, ਉਹਨਾਂ ਦੇ ਨਾਲ ਤਸਵੀਰਾਂ ਖਿਚਾ ਲਈਆਂ। ਹੁਣ ਦੇਖੋ ਨੇਤਾ ਲੋਕਾਂ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਜੀ ਫਲਾਂ ਬੰਦੇ ਨਾਲ ਤੁਸੀਂ ਫੋਟੋ ਖਿਚਾਈ, ਧਮਕਾ ਬੰਦੇ ਨਾਲ ਫੋਟੋ ਖਿਚਾਈ ਆ, ਫੋਟੋ ਖਿਚਾ ਲੈਂਦੇ ਆ ਖਿਚਾਉਣ ਵਾਲੇ। ਇਹ ਇਹਨਾਂ ਚੀਜ਼ਾਂ ਦਾ ਫਾਇਦਾ ਚੁੱਕਣ ਲੱਗ ਪਿਆ, ਜਾ ਕੇ ਪੁਲਿਸ ਵਾਲਿਆਂ ਨੂੰ ਦਿਖਾਉਣ ਲੱਗਿਆ ਕਿ ਆ ਦੇਖੋ ਸੁਖਬੀਰ ਸਿੰਘ ਬਾਦਲ ਆਪਣਾ ਮਾਸੀ ਦਾ ਗਾਂ ਦੀ ਗਾਂ ਰਿਸ਼ਤੇਦਾਰ ਆ ਜੀ, ਤੇ ਆਪਾਂ 300 ਟਰੱਕਾਂ ਦੇ ਮਾਲਕ ਆ, ਟਰਾਂਸਪੋਰਟਰ ਆ। ਫਿਰ ਪੁਲਿਸ ਵਾਲਿਆਂ ਦੇ ਨਾਲ ਬਹਿਣੀ ਉੱਠਣੀ ਹੋ ਗਈ, ਸਾਰੀਆਂ ਗੱਲਾਂ ਲੁਧਿਆਣੇ ਦੀਆਂ ਸੁਣਾ ਰਿਹਾ ਤੁਹਾਨੂੰ ਮੈਂ। ਫਿਰ ਕਹਿੰਦੇ ਕਿ ਪੁਲਿਸ ਵਾਲੇ ਇਹਦੇ ਨਾਲ ਖਾਣ ਪੀਣ ਵੀ ਲੱਗ ਗਏ। ਬਾਅਦ ਦੇ ਵਿੱਚ ਹੋਇਆ ਕਿ 4 ਕੁ ਮਹੀਨਿਆਂ ਬਾਅਦ ਇਹ ਆਇਆ ਬੰਦਾ, ਕਹਿੰਦਾ ਕਿ ਮੈਂ ਤੇ IPS ਦਾ ਜਿਹੜਾ ਟੈਸਟ ਸੀ ਉਹ ਕਲੀਅਰ ਕਰ ਲਿਆ। ਕਮਾਲ ਦੀ ਗੱਲ ਇਹ ਹੋਈ ਕਿ ਉੱਥੋਂ 2-3 ਗਨਮੈਨ ਵੀ ਲੈ ਲਏ ਨੇ ਇੱਕ ਥਾਣੇ ਚੋਂ। ਹਾਲਾਂਕਿ ਗਨਮੈਨ ਦੇਣ ਲੱਗਿਆ ਥਾਣੇਦਾਰ ਨੇ ਥੋੜਾ ਜਿਹਾ ਅੜਿੱਕਾ ਡਾਇਆ, ਇਹਨੇ ਉੱਤੋਂ ਚੰਡੀਗੜ੍ਹੋਂ ਦੱਸਦੇ ਕਿਸੇ ਲੀਡਰ ਦਾ ਟੈਲੀਫੋਨ ਕਰਾਤਾ, ਟੈਲੀਫੋਨ ਵੀ ਦੱਸਦੇ ਆ ਅਕਾਲੀਆਂ ਦਾ ਕਰਾਇਆ, ਤੇ ਉਹਨਾਂ ਨੇ ਜਦ ਹੀ 2-3 ਗਨਮੈਨ ਇਹਦੀ ਇਨੋਵਾ 'ਚ ਬਿਠਾ ਦਿੱਤੇ ਕਿ ਸਾਹਿਬ ਦੇ ਨਾਲ ਚਲੋ। ਹੁਣ ਇਹ ਨਾ ਸਿਰਫ ਉੱਥੋਂ ਗਨਮੈਨ ਲਏ ਆ, ਬਲਕਿ ਜਿਹੜਾ ਕਮਿਸ਼ਨਰ ਦਾ ਦਫ਼ਤਰ ਸੀਗਾ, ਪੁਲਿਸ ਕਮਿਸ਼ਨਰ ਦਾ ਦਫ਼ਤਰ ਸੀ, ਉੱਥੇ ਜਾ ਕੇ ਲੱਡੂ ਵੀ ਵੰਡਾਇਆ ਤੇ ਦੇਖੋ ਜੀ ਮੈਂ IPS ਦਾ ਟੈਸਟ ਕਲੀਅਰ ਕਰ ਦਿੱਤਾ। ਔਰ ਕਮਾਲ ਦੀ ਗੱਲ, ਬੰਦੇ ਦਾ ਹੌਸਲਾ ਦੇਖੋ। ਉਹ ਜਿੱਦਾਂ ਛੱਜੇ ਜੇ ਨਹੀਂ ਰੱਖੇ ਹੁੰਦੇ ਲੀਡਰਾਂ ਦੇ ਘਰ ਦੇ ਅੱਗੇ, ਵੱਡੇ ਵੱਡੇ ਅਫਸਰਾਂ ਦੇ ਘਰ ਅੱਗੇ, ਜਿਹਨੂੰ ਬੈਰੀਕੇਡਿੰਗ ਕਹਿੰਦੇ ਆ, ਇਹਨੇ ਆਪਣੇ ਘਰ ਦੇ ਅੱਗੇ ਬੈਰੀਕੇਡ ਵੀ ਰੱਖ ਲਿਓ। ਜਿਹੜੇ 2-3 ਨਾਲ ਮਿਲੇ ਸੀ, ਸਾਰਾ ਦਿਨ ਉਹਨਾਂ ਨੂੰ ਫਾਹ ਚੜਾਈ ਰੱਖਦਾ ਸੀ, ਉੱਥੇ ਬੈਰੀਕੇਡਾਂ ਤੇ ਖਿਲਾਰੀ ਰੱਖਦਾ ਸੀ। ਇਹ ਵਰਦੀ ਪਾ ਕੇ ਘੁੰਮਦਾ ਰਿਹਾ ਔਰ ਫੋਟੋਆਂ ਖਿਚਾਉਂਦਾ ਰਿਹਾ ਵਰਦੀ ਪਾ ਕੇ, ਸੋਸ਼ਲ ਮੀਡੀਆ ਤੇ ਵੀ ਪਾ ਦਿੰਦਾ ਸੀਗਾ। ਸੋ ਸਾਰਾ ਕੁਝ ਚੱਲਦਾ ਰਿਹਾ। ਇੱਕ ਦਿਨ ਇੱਕ ਗਰੁੱਪ ਦੇ ਵਿੱਚ ਇਹਦੀ ਫੋਟੋ ਆਈ ਕਿ ਨਵਾਂ IPS UP ਕੈਡਰ ਦਾ, ਔਰ ਇਹਦੀ ਜਿਹੜੀ ਡਿਊਟੀ ਆ ਉਹ ਰਾਜਨਾਥ ਸਿੰਘ ਦੇ ਨਾਲ ਲੱਗੀ ਆ, ਕਿਉਂਕਿ ਕਹਿੰਦਾ ਸੀਗਾ ਕਿ ਮੇਰੀ ਡਿਊਟੀ ਗ੍ਰਹਿ ਮੰਤਰੀ ਦੇ ਨਾਲ ਆ ਤੇ ਗ੍ਰਹਿ ਮੰਤਰੀ ਦੇ ਨਾਲ ਆਪਣੇ ਹੱਥ ਵਾਲੇ ਆ। ਉਹ ਕਹਿੰਦਾ ਤੂੰ ਨਜ਼ਾਰੇ ਲਿਆ ਕਰ, ਪੰਜਾਬ 'ਚ ਰਿਹਾ ਕਰ, ਤੂੰ ਇੱਥੇ ਕੀ ਕਰਨਾ। ਤੇ ਉਹ ਜਦੋਂ ਇੱਕ ਗਰੁੱਪ ਦੇ ਵਿੱਚ ਸੱਜਣ ਨੇ ਫੋਟੋ ਦੇਖੀ ਕਿ ਇਹ 4 ਮਹੀਨੇ ਪਹਿਲਾਂ ਟੈਸਟ ਪਾਸ ਕਰਕੇ ਆਇਆ ਔਰ ਇਹਦੇ ਮੋਢਿਆਂ ਤੇ 3 ਤਾਰੇ ਲੱਗੇ ਆ, ਇਹ ਨਹੀਂ ਹੋ ਸਕਦਾ ਕਿ ਏਡੀ ਜਲਦੀ 3 ਤਾਰੇ ਲੱਗ ਜਾਣ। ਉੱਥੋਂ ਫਿਰ ਸ਼ੱਕ ਹੁੰਦਾ ਇਹ ਜਾਂਚ ਪੜਤਾਲ ਤੱਕ ਪਹੁੰਚਿਆ ਕਿ ਆਖਿਰ ਬੰਦਾ ਕੌਣ ਆ। ਜਦੋਂ ਜਾਂਚ ਪੜਤਾਲ ਹੋਈ ਤੇ ਪਤਾ ਲੱਗਿਆ ਕਿ ਇਹ ਤੇ ਇੱਕ ਮੁੰਡਾ ਔਰ 8ਵੀਂ ਪਾਸ ਆ
ਕੋਈ ਟਰਾਂਸਪੋਰਟਰ ਨਹੀਂ ਗਾ, ਇਸ ਸਿਰ ਤੇ ਸਿਰਫ 8 ਪੜ੍ਹਿਆ ਇੱਕ ਟਰੱਕ ਡਰਾਈਵਰ ਆ। ਇੱਕ ਟਰੱਕ ਡਰਾਈਵਰ ਨੇ ਐਸਾ ਸਟੀਅਰਿੰਗ ਘਮਾਇਆ ਕਿ ਉਹ ਗੱਡੀ ਦੀ ਧੋਏ ਨਾਲ ਸਾਰਿਆਂ ਦਾ ਮੂੰਹ ਲਵੇੜ ਗਿਆ। ਹੁਣ ਉਹਨੂੰ ਫੜ ਤੇ ਲਿਆ, ਇਹਨਾਂ ਨੇ ਗ੍ਰਿਫਤਾਰ ਕਰ ਲਿਆ, ਪਰ ਉਹਨੇ ਇਹਨਾਂ ਦੀ ਖੇਹ ਕਰ ਦਿੱਤੀ ਇੱਕ ਵਾਰੀ, ਕਿਉਂਕਿ ਸਾਰੀ ਪੁਲਿਸ ਨੂੰ ਬੇਵਕੂਫ ਬਣਾ ਗਿਆ ਜੀ। ਵੈਸੇ ਪੰਜਾਬ ਦੇ ਵਿੱਚ ਨਾ ਏਦਾਂ ਦੇ ਕੇਸ ਬੜੇ ਹੀ ਆ, ਬਹੁਤ ਹੀ ਆ। ਕੋਈ ਨਕਲੀ ਜੱਜ, ਕੋਈ DTO, ਕੋਈ ਥਾਣੇਦਾਰ। ਮੈਂ ਆਪਣੀ ਜ਼ਿੰਦਗੀ 'ਚ ਇੱਕ ਜੇਲ੍ਹ 'ਚ ਇਹ ਤਿੰਨੇ ਚਾਰੇ ਇਕੱਠੇ ਹੀ ਵੇਖੇ ਸੀਗੇ, ਇੱਕ DTO, ਇੱਕ ਨਕਲੀ ਜੱਜ, ਇੱਕ ਨਕਲੀ ਥਾਣੇਦਾਰ। ਤੇ ਉਹ ਬੈਰਕ ਵਾਲੇ ਕਹਿੰਦੇ ਹੁੰਦੇ ਸੀ ਸਾਰਾ ਲੋਕਤੰਤਰ ਇੱਕੋ ਬੈਰਕ 'ਚ ਇਕੱਠਾ ਹੋਇਆ ਪਿਆ। ਸੋ ਇਸ ਤਰ੍ਹਾਂ ਦਾ ਕੰਮ ਚੱਲਦਾ। ਪਰ ਜਿਹੜਾ ਇਸ ਮੁੰਡੇ ਨੇ ਖੇਡਿਆ ਉਹ ਵਾਕਿਆ ਹੀ ਬੜਾ ਦਲੇਰੀ ਵਾਲਾ ਤੇ ਹੈ ਹੀ ਹੈ, ਪਰ ਪੰਜਾਬ ਪੁਲਿਸ ਵੀ ਬੜਾ ਬੇਵਕੂਫਾਨਾ ਰਿਹਾ ਕਿ ਕਿਸੇ ਨੇ ਗਨਮੈਨ ਦੇਣ ਲੱਗਿਆ ਉਹਦਾ ਕੋਈ ਅਥਾਰਟੀ ਲੈਟਰ ਨਹੀਂ ਵੇਖਿਆ, ਕੋਈ ਉਹਦਾ ਨਿਯੁਕਤੀ ਪੱਤਰ ਨਹੀਂ ਵੇਖਿਆ, ਕੁਛ ਵੀ ਨਹੀਂ ਵੇਖਿਆ। ਘੱਟੋ ਘੱਟ ਰਿਜ਼ਲਟ ਹੀ ਕੱਢ ਕੇ ਦੇਖ ਲੈਂਦੇ ਕਿ 4 ਮਹੀਨਿਆਂ 'ਚ ਇਹਨੇ ਕਿਹੜਾ ਟੈਸਟ ਪਾਸ ਕੀਤਾ। ਬਹੁਤ ਕੁਛ ਅੱਜ ਕੱਲ੍ਹ ਤੁਹਾਨੂੰ ਪਤਾ ਆਨਲਾਈਨ ਮਿਲ ਜਾਂਦਾ। ਕਿਸੇ ਨੇ ਉਹਨੂੰ ਪੁੱਛਿਆ ਨਹੀਂ, ਕਿਸੇ ਨੇ ਦੱਸਿਆ ਨਹੀਂ। ਅੰਤ ਦੇ ਵਿੱਚ ਇੱਕ ਗਰੁੱਪ ਦੇ ਵਿੱਚ, WhatsApp ਗਰੁੱਪ ਦੇ ਵਿੱਚ ਇੱਕ ਸੱਜਣ ਦੀ ਨਿਗਾਹ ਪਈ ਤੇ ਉਹ ਬੰਦਾ ਫੜਿਆ ਗਿਆ। ਬਹਰਹਾਲ ਇਹ ਬਹੁਤ ਵੱਡਾ ਕਾਂਡ ਵੀ ਕੋਈ ਕਰ ਸਕਦਾ ਸੀਗਾ। ਮਸਲਾ ਜਿੱਦਾਂ ਉਹ ਗਨਮੈਨ ਨਹੀਂ ਫਿਰਦਾ ਸੀਗਾ, ਉਹ ਅਕਸ਼ੇ ਕੁਮਾਰ ਵਾਲੀ ਸ਼ਾਇਦ ਤੁਸੀਂ ਫਿਲਮ ਦੇਖੀ ਹੋਣੀ, ਜਿੱਦਾਂ ਉਹ ਸਪੈਸ਼ਲ 26 ਦੇ ਵਿੱਚ ਜਾ ਕੇ ਉਹ ਰੇਡ ਮਾਰਦਾ। ਇਸ ਤਰ੍ਹਾਂ ਦਾ ਕੋਈ ਕੰਮ ਕਰ ਜਾਂਦਾ। ਨਾਲੇ ਤੇ ਗਨਮੈਨ ਸੀਗੇ, IPS ਅਫਸਰ ਬਣ ਕੇ ਕਿਤੇ ਨਾ ਕਿਤੇ ਥੁੱਕ ਲਾ ਜਾਂਦਾ ਤੇ ਮੁੜ ਕੇ ਪੁਲਿਸ ਵਾਲੇ ਵੀ ਵਿੱਚ ਖਿੱਚੇ ਫਿਰਦੇ ਹੋਣੇ ਸੀਗੇ ਕਿ ਹਾਂਜੀ ਇਹ ਵੀ ਨਾਲ ਗਏ ਸੀਗੇ। ਸੋ ਜ਼ਰੂਰਤ ਆ ਕਿ ਇਹੋ ਜਿਹੇ ਮੌਕਿਆਂ ਤੇ ਪੁਲਿਸ ਥੋੜਾ ਜਿਹਾ ਸੰਭਲ ਕੇ ਚੱਲੇ। ਪਰ ਇਹਨਾਂ ਦਾ ਧਿਆਨ ਜਿਹੜਾ ਹੁੰਦਾ ਉਹ ਬੰਦੇ ਦੀ ਜੇਬ ਵੱਲ ਹੁੰਦਾ ਜਾਂ ਬੰਦੇ ਦੇ ਕੱਦ ਵੱਲ ਹੁੰਦਾ ਕਿ ਇਹਦਾ ਕੱਦ ਕਿੱਡਾ ਕੁ ਆ। ਜ਼ਰੂਰਤ ਆ ਅੱਖਾਂ ਖੋਲ ਕੇ। ਹਾਲਾਂਕਿ ਹੁਣ ਮੁਨਸ਼ੀ ਹੈ ਜਿਹੜਾ ਉਹ ਇਸ ਮਾਮਲੇ 'ਚ ਫਸਦਾ ਪਿਆ ਜਿਹਨੇ ਗਨਮੈਨ ਦਿੱਤੇ ਸਨ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਸਾਊਦੀ ਅਰੇਬੀਆ ਤੋਂ ਪਰਤੀ ਔਰਤ ਨੇ ਦੱਸਿਆ, ਕਹਿੰਦੇ ਉਹਨੂੰ ਤਾਂ ਹੇਮਕੁੰਟ ਦੇ ਬਹਾਨੇ ਇੱਥੇ ਪਹੁੰਚਾਤਾ। ਦੇਖੋ ਇਹ ਬੀਬੀ ਜਿਹੜੀ ਕੁਲਦੀਪ ਕੌਰ ਪਰਤੀ ਆ ਬੜਾ ਰੋਂਦੀ ਕਰਲਾਉਂਦੀ ਪਈ ਆ। ਇਹ ਦੱਸਦੀ ਆ, ਕਹਿੰਦੀ ਆ ਕਿ ਮੇਰੀ ਕੋਈ ਸੰਪਰਕ ਵਾਲੀ ਲੇਡੀ ਸੀਗੀ ਬਲਜੀਤ ਕੌਰ, ਤੇ ਉਹਨੇ ਮੈਨੂੰ ਆਖਿਆ ਕਿ ਹੇਮਕੁੰਟ ਜਾਣਾ ਤੂੰ ਪਾਸਪੋਰਟ ਬਣਾ ਲਾ। ਕਹਿੰਦੀ ਕਿ ਮੈਂ ਭੋਲੀ ਸੀ, ਮੈਂ ਪਾਸਪੋਰਟ ਬਣਾ ਲਿਆ, ਮੈਨੂੰ ਲੁਧਿਆਣੇ ਲੈ ਗਈ। ਉਸ ਤੋਂ ਬਾਅਦ ਮੈਨੂੰ ਜ਼ਬਰਦਸਤੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੂੰ ਸਾਊਦੀ ਅਰਬ ਚੱਲ ਜਾ, ਚੰਗੀ ਰੋਟੀ ਖਾਏਗੀ, ਇੱਥੇ ਕੀ ਹੈ ਗਰੀਬੀ 'ਚ ਘੁਲਣ ਡਈ ਆ। ਤੇ ਕਹਿੰਦੀ ਕਿ ਮੈਨੂੰ ਇਹਨਾਂ ਨੇ ਧੱਕੇ ਨਾਲ ਬਹਿਲਾ ਫਸਲਾ ਕੇ ਉੱਥੋਂ ਜਹਾਜ਼ ਚੜਾ ਕੇ ਸਾਊਦੀ ਅਰਬ ਭੇਜ ਦਿੱਤਾ, ਜਿੱਥੇ ਮੈਂ ਕਸੂਤੀ ਫਸ ਗਈ ਜੀ। ਫਿਰ ਇਹ ਕਹਿੰਦੀ ਹੈ ਕਿ ਚਲੋ ਮੈਂ ਆਪਣੇ ਟੱਬਰ ਦੇ ਨਾਲ ਸੰਪਰਕ ਕੀਤਾ। ਫਿਰ ਜਿਹੜਾ ਰਵਨੀਤ ਬਿੱਟੂ ਹੈ ਔਰ ਇੱਕ ਸੰਜੇ ਤਲਵਾਰ ਹੈ ਜਿਹੜਾ ਵਿਧਾਇਕ, ਇਹਨਾਂ ਨਾਲ ਅਸੀਂ ਸੰਪਰਕ ਕੀਤਾ। ਉਸ ਤੋਂ ਬਾਅਦ ਇਹਨਾਂ ਨੇ ਅੰਬੈਸੀ ਨਾਲ ਸੰਪਰਕ ਕੀਤਾ। ਇਹ ਸਾਰੇ ਰਾਬਤੇ ਹੋਣ ਤੋਂ ਬਾਅਦ ਰਸਤਾ ਘਰ ਤੱਕ ਖੁੱਲਿਆ। ਨਹੀਂ ਤੇ ਮੈਂ ਜੋ ਉੱਥੇ ਜ਼ੁਲਮ ਹੰਢਾਇਆ ਇਹ ਹਾਲੇ ਪਤਾ ਨਹੀਂ ਕਿੰਨਾ ਚਿਰ ਹੋਰ ਹੰਢਾਉਣਾ ਪੈਂਦਾ। ਇਹ ਵੀ ਆਪਣੀ ਦਾਸਤਾਨ ਬਿਆਨ ਕਰਦੀ ਆ। ਦੇਖੋ ਇਹ ਪਹਿਲਾ ਮਸਲਾ ਨੀਗਾ। ਤੁਹਾਨੂੰ ਯਾਦ ਹੋਣਾ ਜਲੰਧਰ ਦੇ ਵਿੱਚ ਇੱਕ ਬੀਬੀ ਨੇ ਅੱਜ ਤੋਂ 6-7 ਮਹੀਨੇ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਸੀਗੀ, ਜਿਹੜੀ ਇਸੇ ਤਰ੍ਹਾਂ ਹੀ ਰੋਹ ਕਰਲਾ ਕੇ ਬਹੁਤ ਦੁੱਖ ਹੰਢਾ ਕੇ ਆਈ ਸੀਗੀ। ਤਾਂ ਉਸ ਬੀਬੀ ਨੇ ਵੀ ਏਦਾਂ ਦੀ ਉਹ ਹੀ ਦਾਸਤਾਨ ਬਿਆਨ ਕੀਤੀ ਸੀਗੀ ਕਿ ਮੈਨੂੰ ਪੁਚਲਾ ਕੇ ਉੱਥੇ ਭਿਜਵਾ ਦਿੱਤਾ ਗਿਆ। ਮੈਂ ਤੇ ਬਹੁਤੀ ਪੜ੍ਹੀ ਲਿਖੀ ਨਹੀਂ ਹੈਗੀ, ਮੈਨੂੰ ਤੇ ਆਪਣੇ ਚੱਜ ਨਾਲ ਦਸਤਖਤ ਨਹੀਂ ਕਰਨੇ ਆਉਂਦੇ। ਇਸ ਤਰ੍ਹਾਂ ਦੀਆਂ ਕਈ ਕਹਾਣੀਆਂ ਸਾਡੇ ਤੱਕ ਪਹੁੰਚੀਆਂ। ਔਰ ਇਹਨਾਂ ਸਾਲ 1.5 ਸਾਲਾਂ ਦੇ ਵਿੱਚ ਤੇ ਅਸੀਂ ਜੇ ਦੇਖੀਏ ਤੇ ਬਹੁਤ ਸਾਰੀਆਂ ਬੀਬੀਆਂ ਜਿਹੜੀਆਂ ਪੰਜਾਬ ਦੀਆਂ ਉਹ ਉੱਥੋਂ ਜਾਂ ਤੇ ਲਿਆਂਦੀਆਂ ਗਈਆਂ ਜਾਂ ਫਿਰ ਉਹਨਾਂ ਦੀਆਂ ਵੀਡੀਓ ਉੱਥੋਂ ਆਉਂਦੀਆਂ ਪਈਆਂ ਕਿ ਸਾਨੂੰ ਇੱਥੋਂ ਕਿਸੇ ਨਾ ਕਿਸੇ ਤਰੀਕੇ ਨਾਲ ਕੱਢੋ। ਇਹ ਸਾਰਾ ਕੁਛ ਕਿੱਦਾਂ ਹੋ ਜਾਂਦਾ ਆਸਾਨੀ ਦੇ ਨਾਲ, ਸਮਝ ਤੋਂ ਪਰੇ ਦੀ ਗੱਲ ਆ। ਇਹਨਾਂ ਨੇ ਆ ਪਿੱਛੇ ਜੇ ਹੁਣ ਨਾਰੰਗੀ ਕਿ ਅਸੀਂ ਨਾਰੰਗੀ ਪਾਸਪੋਰਟ ਦੇਵਾਂਗੇ। ਅਸਲ ਦੇ ਵਿੱਚ ਨਾਰੰਗੀ ਪਾਸਪੋਰਟ ਦਾ ਵਿਰੋਧ ਇਸ ਕਰਕੇ ਹੋਇਆ ਕਿਉਂਕਿ ਇਹਨਾਂ ਨੇ ਰੰਗ ਉਹੋ ਜਿਹਾ ਲੈ ਲਿਆ। ਦੂਜਾ ਇਹ ਸੀਗਾ ਕਿ ਜਿਹੜਾ ਪਾਸਪੋਰਟ ਦੇ ਪਿੱਛੇ ਇੱਕ ਵਰਕਾ ਹੁੰਦਾ ਜਿਹਦੇ ਤੇ ਸਪਾਊਸ ਜਾਂ ਮਾਪਿਆਂ ਦਾ ਨਾਂ ਪਤਾ ਲਿਖਿਆ ਹੁੰਦਾ, ਇਹ ਉਹ ਗਾਇਬ ਕਰ ਦਿੱਤਾ ਸੀ। ਇਹ ਜੇ ਦੋ ਚੀਜ਼ਾਂ ਨਾ ਕਰਦੇ ਤਾਂ ਉਹ ਪਾਸਪੋਰਟ ਵੀ ਠੀਕ ਸੀਗਾ। ਠੀਕ ਇਸ ਕਰਕੇ ਸੀਗਾ ਕਿਉਂਕਿ ਇਹਨਾਂ ਨੇ 18-19 ਦੇਸ਼ ਜਿਹੜੇ ਲਿਸਟਡ ਕੀਤੇ ਹੋਏ ਆ, ਤਾਂ ਉਹ ਪਾਸਪੋਰਟ ਉਹਨਾਂ ਜਿਹੜੇ ਅਨਸਕਿਲਡ ਕਾਮੇ ਜਾਂਦੇ ਉੱਥੇ ਉਹਨਾਂ ਲਈ ਵਰਤਿਆ ਜਾਣਾ ਸੀਗਾ। ਤਾਂ ਬਹੁਤ ਛੇਤੀ ਉਹਨਾਂ ਨੂੰ
ਪਛਾਣਿਆ ਜਾ ਸਕਦਾ ਕਿ ਇਹ ਅਨਸਕਿਲਡ ਕੰਮ ਹੈ, ਫਲਾਣੀ ਥਾਂ ਤੇ ਚੱਲੇ। ਪਰ ਜਿਸ ਤਰੀਕੇ ਨਾਲ ਇਹਨਾਂ ਨੇ ਇੱਕ ਵੱਖਰਾ ਪਾਸਪੋਰਟ ਬਣਾ ਦਿੱਤਾ, ਉਹ ਸੁਸਾਇਟੀ ਅੰਦਰ ਇੱਕ ਨਵੀਂ ਸੁਸਾਇਟੀ ਪੈਦਾ ਕਰਨ ਵਾਲੀ ਗੱਲ ਸੀਗੀ। ਸੋ ਉੱਥੋਂ ਰੌਲਾ ਪੈ ਗਿਆ। ਪਰ ਜ਼ਰੂਰਤ ਤੇ ਇਸ ਗੱਲ ਦੀ ਹੈਗੀ ਆ ਨਾ ਕਿ ਜਦੋਂ ਲਿਸਟਡ ਕੀਤੇ ਹੋਏ ਆ ਤੁਸੀਂ ਦੇਸ਼, ਖਾੜੀ ਦੇ ਦੇਸ਼ ਵਿੱਚ, ਵੈਸੇ ਇੱਕ ਇੰਡੋਨੇਸ਼ੀਆ ਵੀ ਆ, ਉਦਾਂ ਖਾੜੀ ਦੇਸ਼ ਨਹੀਂ ਹੈ, ਇਹ 19 ਦੇਸ਼ ਜਿਹੜੇ ਉਹ ਲਿਸਟਡ ਕੀਤੇ ਹੋਏ ਆ ਕਿ ਇੱਥੇ ਅਨਸਕਿਲਡ ਕੰਮ ਜਾਂਦੇ ਆ ਜਿਹੜੇ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ। ਤਾਂ ਜਦੋਂ ਵੀਜ਼ਾ ਲੱਗਦਾ ਉਸ ਸਮੇਂ ਬਰੀਕੀਆਂ ਕਿਉਂ ਨਹੀਂ ਵੇਖੀਆਂ ਜਾਂਦੀਆਂ, ਉਦੋਂ ਕਿਉਂ ਨਹੀਂ ਛਾਨਬੀਨ ਕੀਤੀ ਜਾਂਦੀ? ਸੋ ਦੇਖਣਾ ਚਾਹੀਦਾ, ਸੋਚਣਾ ਚਾਹੀਦਾ। ਇਹ ਕੋਈ ਇੱਕ ਕੇਸ ਨਹੀਂ, ਇਸ ਤਰ੍ਹਾਂ ਦੇ ਸੈਂਕੜੇ ਹਜ਼ਾਰਾਂ ਕੇਸ ਹੈ ਪੂਰੇ ਭਾਰਤ ਚੋਂ ਜਿਹੜੇ ਕਿ ਹਿਊਮਨ ਜਿਹੜੀ ਟ੍ਰੈਫਿਕ, ਜਿਹਨੂੰ ਆਪਾਂ ਟ੍ਰੈਫਿਕਿੰਗ ਕਹਿੰਦੇ ਹਾਂ, ਜਿਹਨੂੰ ਮਨੁੱਖੀ ਸਮਗਲਿੰਗ ਕਹਿੰਦੇ ਆ, ਜਿਹਨੂੰ ਇਹ ਮਨੁੱਖੀ ਸਮਗਲਿੰਗ ਦੇ ਨਾਲ ਜੁੜਦੇ ਆ ਕਿਤੇ ਨਾ ਕਿਤੇ ਜਾ ਕੇ। ਜ਼ਰੂਰਤ ਆ ਕਿ ਜਿਹੜੇ ਇਹ ਦੇਸ਼ ਲਿਸਟਡ ਕੀਤੇ ਹੋਏ ਆ, ਇਹ ਇਕੱਲੇ ਕਾਗਜ਼ 'ਚ ਬਸ ਲਿਸਟ 'ਚ ਰੱਖ ਕੇ ਵੇਖਣ ਲਈ ਨਹੀਂ ਕੀਤੇ ਗਏ। ਇਹ ਇਸੇ ਕਰਕੇ ਲਿਸਟਡ ਕੀਤੇ ਗਏ ਕਿ ਜਿਹੜੇ ਅਨਸਕਿਲਡ ਲੋਕ ਜਾਂਦੇ ਆ ਉਹਨਾਂ ਨੂੰ ਉੱਥੇ ਕੱਢਣ ਤੋਂ ਪਹਿਲਾਂ ਚੰਗੀ ਤਰ੍ਹਾਂ ਉਹਨਾਂ ਦੇ ਕੇਸ ਦੇਖੇ ਜਾਣ, ਫਰੋਲੇ ਜਾਣ। ਪਰ ਇਹ ਪਤਾ ਨਹੀਂ ਕਿਵੇਂ ਅੱਖਾਂ ਮੀਟ ਕੇ ਕੰਮ ਕਰੀ ਜਾਂਦੇ ਆ। ਸੋ ਜ਼ਰੂਰਤ ਆ ਇਸ ਮਾਮਲੇ 'ਚ ਪੰਜਾਬ ਆਪਣੇ ਪੱਧਰ ਤੇ ਸੁਸ਼ਮਾ ਸਵਰਾਜ ਦੇ ਨਾਲ ਗੱਲ ਕਰੇ ਕਿ ਸਾਡੇ ਪੰਜਾਬ ਦੇ ਵਿੱਚੋਂ ਇਹ ਬਹੁਤ ਵੱਡੇ ਪੱਧਰ ਤੇ ਧੰਦੇਬਾਜ਼ੀ ਹੋਣ ਡਈ ਆ। ਜੀ ਜੀ, ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਧਰਤੀ ਵਿੱਚ ਅਣਸੋਧਿਆ ਪਾਣੀ ਪਾਉਣ ਵਾਲੇ ਨੂੰ ਫੜਾਉਣ ਤੇ ਕਾਹਨ ਸਿੰਘ ਪੰਨੂ ਵੱਲੋਂ ਲੱਖ ਰੁਪਏ ਦੇ ਇਨਾਮ ਦਾ ਐਲਾਨ। ਦੇਖੋ, ਕਾਹਨ ਸਿੰਘ ਪੰਨੂ ਹੈ ਜਿਹੜਾ, ਤੁਹਾਨੂੰ ਪਤਾ ਹੀ ਹੈ ਕਿ ਬਹੁਤ ਵਧੀਆ ਅਫਸਰ ਆ ਜੀ। ਵੈਸੇ ਕ੍ਰਿਸ਼ਨ ਤੇ ਕਾਨਾ ਦੀ ਜੋੜੀ ਹੈ ਨਾ, ਜਿਹੜੀ ਕਮਾਲ ਦੀ ਜੋੜੀ ਹੈ। ਮੈਂ ਇਹਨਾਂ ਨੂੰ ਕ੍ਰਿਸ਼ਨ ਤੇ ਕਾਨਾ ਦੀ ਜੋੜੀ ਕਹਿੰਦਾ ਹੁੰਦਾ। ਇੱਕ ਕ੍ਰਿਸ਼ਨ ਕੁਮਾਰ, ਇੱਕ ਕਾਹਨ ਸਿੰਘ ਪੰਨੂ, ਦੋ ਅਫਸਰ। ਔਰ ਸਾਡੀ ਖੁਸ਼ਕਿਸਮਤੀ ਹੈ ਕਿ ਦੋਨੇ ਅਫਸਰ ਇਸ ਸਮੇਂ ਪੰਜਾਬ ਦੇ ਵਿੱਚ ਆ। ਇਹ ਕਾਹਨ ਸਿੰਘ ਪੰਨੂ ਹੁਣ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਚੇਅਰਮੈਨ ਆ। ਵੈਸੇ ਧੱਕ ਕੇ ਤੇ ਇਹਨਾਂ ਨੇ ਗੁੱਠੇ ਲਾਇਆ ਕਿ ਆਪੇ ਚਲੋ ਉੱਥੇ ਆਪਦਾ ਉਹਨਾਂ ਕੋ ਕਰ ਛੱਡੂਗਾ, ਕਿਸੇ ਨੂੰ ਦੁੱਖ ਨਾ ਦੇਊਗਾ। ਕਿਸੇ ਨੂੰ ਭਾਵੇਂ ਆ ਕਿ ਕੋਈ ਲੌਬੀ ਨਾਰਾਜ਼ ਨਾ ਹੋਊਗੀ, ਕਿਉਂਕਿ ਜਿੱਥੇ ਵੀ ਜਾਂਦਾ ਫਿਰ ਇੱਕ ਲੌਬੀ ਹੈ ਜਿਹੜੀ ਇਹਦੇ ਵਿਰੋਧ 'ਚ ਖੜਦੀ ਹੈ ਕਿ ਅਫਸਰ ਬੜਾ ਕੜਕ ਆ, ਕਿਉਂਕਿ ਨੁਕਸਾਨ ਹੁੰਦਾ ਨਾ ਉਹਨਾਂ ਦੇ ਹਿੱਤਾਂ ਨੂੰ। ਹੁਣ ਕਾਹਨ ਸਿੰਘ ਪੰਨੂ ਜਿੰਨੇ ਜੋਗਾ ਹੈਗਾ ਇਸ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਿੱਚ ਉਹ ਕਰਦਾ ਹੀ ਆ। ਹੁਣ ਉਹਨੇ ਇਹ 1 ਲੱਖ ਰੁਪਈਆ ਇਨਾਮ ਇਸ ਕਰਕੇ ਐਲਾਨਿਆ ਕਿ ਜਿਹੜੀਆਂ ਫੈਕਟਰੀਆਂ ਅਣਸੋਧਿਆ ਪਾਣੀ ਬੋਰ ਕਰਕੇ ਧਰਤੀ ਦੀ ਗੋਦ ਦੇ ਵਿੱਚ ਪਾ ਦਿੰਦੀਆਂ, ਜੇਕਰ ਕੋਈ ਬੰਦਾ ਇਹ ਇਨਫੋਰਮ ਕਰੇ ਕਿ ਫਲਾਣੀ ਉਦਯੋਗਿਕ ਇਕਾਈ ਇਸ ਤਰ੍ਹਾਂ ਕਰਦੀ ਹੈ, ਰਸਾਇਣਕ ਯੁਕਤ ਪਾਣੀ ਜਾਂ ਹੋਰ ਗੰਧਲਾ ਪਾਣੀ ਹੈ ਜਿਹੜਾ ਉਹ ਬੋਰਵੈਲ ਦੇ ਰਾਹੀਂ ਧਰਤੀ 'ਚ ਸੁੱਟ ਰਹੀ ਹੈ, ਤਾਂ ਅਸੀਂ ਉਸ ਬੰਦੇ ਦੀ ਆਇਡੈਂਟੀ ਹੈ ਜਿਹੜੀ ਉਹ ਤੇ ਗੁਪਤ ਰੱਖਾਂਗੇ, ਨਾਲ ਉਹਨੂੰ 1 ਲੱਖ ਰੁਪਈਆ ਇਨਾਮ ਦੇਵਾਂਗੇ। ਉਹਨਾਂ ਨੇ ਬਕਾਇਦਾ ਇੱਕ ਟੈਲੀਫੋਨ ਨੰਬਰ ਵੀ ਜਾਰੀ ਕਰ ਦਿੱਤਾ। ਉਹ ਟੈਲੀਫੋਨ ਨੰਬਰ ਹੈਗਾ 9879 50593। ਮੈਂ ਰਿਪੀਟ ਕਰ ਦਿੰਦਾ, 9879 50593। ਵੈਸੇ ਉਹਨਾਂ ਦੀ ਇਹ ਜਿਹੜੀ ਨੀਤੀ ਹੈ ਇਹ ਠੀਕ ਹੈ, ਨੀਤ ਵੀ ਉਹਨਾਂ ਦੀ ਠੀਕ ਹੈ। ਪਰ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਵੇਖਣ ਵਾਲੀ ਹੈ ਕਿ ਦੇਖੋ, ਸਾਡਾ ਇਕੱਲਾ ਇੱਥੇ ਇਸ ਤਰ੍ਹਾਂ ਦਾ ਪਾਣੀ ਗੰਧਲਾ ਨਹੀਂ ਹੁੰਦਾ। ਇੱਕ ਹੋਰ ਵੀ ਢੰਗ ਹੈਗਾ ਜਿਹਦੇ ਨਾਲ ਪਾਣੀ ਗੰਧਲਾ ਕੀਤਾ ਜਾਂਦਾ, ਉਹ ਹੈਗਾ ਸਾਡੇ ਘਰਾਂ ਦੇ ਵਿੱਚ ਜਿਹੜੇ ਆ ਦੇਸੀ ਪਖਾਨੇ ਬਣੇ ਹੁੰਦੇ ਜਿਹਨਾਂ ਨੂੰ ਅਸੀਂ ਗਰਕੀਆਂ ਕਹਿੰਦੇ ਆ। ਕਿਉਂਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪਾਣੀ ਉੱਤੇ ਆਇਆ ਹੋਇਆ ਤੇ ਉਹ ਖੂਹੀਆਂ ਕੱਢੀਆਂ ਹੋਈਆਂ ਲੋਕਾਂ ਨੇ। ਔਰ ਮੈਂ ਹੈਰਾਨ ਹੈ, ਸਾਡੇ ਮਾਲਵੇ ਦੇ ਵਿੱਚ ਤੇ ਇਹ ਰਿਵਾਜ ਬਹੁਤਾ ਹੀ ਗੰਦਾ ਹੈ। ਇੱਥੇ ਉਹਨਾਂ ਦੀ ਕੋਠੀ 2-2 ਮੰਜ਼ਿਲਾਂ ਦੀ ਹੋਊਗੀ ਤੇ ਖੂਹੀ ਜਿਹੜੀ ਮੂਹਰੇ ਉਹ ਇਸ ਤਰ੍ਹਾਂ ਦੀ ਹੋਏਗੀ ਜੋ ਪਾਣੀ ਨੂੰ ਗੰਧਲਾ ਕਰਦੀ ਹੈ। ਸੋ ਮੇਰੇ ਕਹਿਣ ਦਾ ਭਾਵ ਹੈ ਕਿ ਜੇ ਉਹ ਰਸਾਇਣ ਅੰਦਰ ਜਾ ਕੇ ਪਾਣੀ ਨੂੰ ਗੰਦਾ ਕਰਦੇ ਆ ਤਾਂ ਇਹ ਵੀ ਪਾਣੀ ਨੂੰ ਮਲੀਨ ਕੀਤਾ ਜਾਂਦਾ। ਤਾਂ ਇਸ ਪਾਸੇ ਵੀ ਇਹਨਾਂ ਨੂੰ ਤਵੱਜੋ ਦੇਣੀ ਚਾਹੀਦੀ ਆ। ਉਹਦਾ ਮੈਂ ਸਮਝਦਾ ਕਿ ਲੱਖ ਰੁਪਈਆ ਨਾਮ ਜਿਹੜਾ ਰੱਖਿਆ ਠੀਕ ਆ, ਪਰ ਇਹਦੀ ਜਿਹੜੀ ਮਸ਼ਹੂਰੀ ਹੈ ਨਾ ਥੋੜ੍ਹੀ ਜਿਹੀ ਜ਼ਿਆਦਾ ਕਰਨੀ ਪਊਗੀ। ਇਸ਼ਤਿਹਾਰ ਦੇਣੇ ਚਾਹੀਦੇ ਆ ਤਾਂ ਕਿ ਵੱਧ ਤੋਂ ਵੱਧ ਹੇਠਲੇ ਤਬਕੇ ਤੱਕ ਪਹੁੰਚਣ। ਦੇਖੋ ਨਾ, ਜਿਹੜੀਆਂ ਫੈਕਟਰੀਆਂ, ਜਿਹੜਾ ਏਦਾਂ ਦਾ ਧੰਦਾ ਕੋਈ ਕਰਦਾ ਕਾਰੋਬਾਰੀ, ਉਹ ਆਮ ਬੰਦੇ ਨੂੰ ਤੇ ਅੰਦਰ ਜਾਣ ਹੀ ਨਹੀਂ ਦਿੰਦਾ। ਅੰਦਰ ਕੌਣ ਜਾਂਦਾ? ਅੰਦਰ ਜਾਂਦੇ ਆ ਉਹਦਾ ਲੇਬਰ ਵਾਲਾ, ਜਾਂ ਅੰਦਰ ਜਾਂਦਾ ਉਹ ਖੁਦ ਜਾਂ ਉਹਦੇ ਵਿਸ਼ਵਾਸ ਪਾਤਰ। ਸੋ ਜਿਹੜੇ ਲੇਬਰ ਵਾਲੇ ਆ ਉਹਨਾਂ ਨੂੰ ਕੋਨੇ ਦਾ ਪਤਾ ਹੁੰਦਾ ਕਿ ਫੈਕਟਰੀ ਦੇ ਵਿੱਚ ਕਿੱਥੇ ਕੀ ਹੋਣ ਡਿਆ। ਤੇ ਜੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਊਗਾ ਕਿ ਇੱਕ ਤੇ ਸਾਡੇ ਪਾਣੀ ਦੀ ਡੰਡ ਲਾਉਣ ਡਏ ਆ, ਦੂਜਾ ਇਹ ਆ ਕਿ ਜੇ ਅਸੀਂ ਇਹ ਪੁੰਨ ਦਾ ਕੰਮ ਕਰੀਏ, ਜੇ ਅਸੀਂ ਭਲੇ ਦਾ ਕੰਮ ਕਰੀਏ ਤੇ ਸਾਨੂੰ ਲੱਖ ਰੁਪਈਆ ਮਿਲ ਜਾਣਾ,
ਤਾਂ ਮੇਰੇ ਖਿਆਲ ਦੇ ਨਾਲ ਇਹ ਫਿਰ ਬਿਹਤਰ ਹੋਏਗਾ। ਜੇ ਇੱਥੇ ਸੋਸ਼ਲ ਮੀਡੀਆ ਤੇ ਪ੍ਰੈਸ ਨੋਟ ਪਾ ਛੱਡਿਆ ਜਾਂ 2-3 ਅਖਬਾਰ ਹੈਗੇ ਆ ਉਹਨਾਂ ਦੇ ਵਿੱਚ ਲਵਾ ਛੱਡਿਆ, ਫਿਰ ਗੱਲ ਨਹੀਂ ਬਣਨੀ। ਇਹ ਜਿਹੜਾ ਕੰਮ ਕੀਤਾ ਇਹਨਾਂ ਨੇ ਠੀਕ ਕੀਤਾ, ਪਰ ਇਹਦਾ ਪ੍ਰਚਾਰ ਹੈ ਜਿਹੜਾ ਲਾਰਜ ਸਕੇਲ ਤੇ ਹੋਣਾ ਚਾਹੀਦਾ। ਜੀ ਜੀ ਜੀ। ਤੇ ਮਿੰਟੂ ਜੀ, ਇੱਥੇ ਹੀ ਜਿਹੜਾ ਆਪਣਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੈ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਇਹਨਾਂ ਜਿਹੜੇ ਜੀ ਖਬਰਾਂ ਦੇ ਉੱਤੇ ਰੋਸ਼ਨੀ ਪਾਈ। ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। जुगनी जुगनी तेरी जुगनी, अल्लाह बिस्मिल्ला तेरी जुगनी, जुगनी कत दी चरखा ना लैंदी साईं।